ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्स मैं ਤੁਹਾਡੀ ਹੋਸਟ ਅਨਿਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਦੀਪ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 10 ਜੂਨ 2026 27 ਜੇਠ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਪਲੇਟਫਾਰਮ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸੈਨ ਹੋਜ਼ੇ ਕੈਲੀਫੋਰਨੀਆ ਤੋਂ ਸਰਦਾਰ ਹਰਪ੍ਰੀਤ ਸਿੰਘ ਤੇ ਬੀਬੀ ਮਨਦੀਪ ਕੌਰ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਤੇ ਐਸੇ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸਵਾਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਜੂਨ 84 ਘੱਲੂਘਾਰੇ ਨਾਲ ਸੰਬੰਧਿਤ ਸਮਾਗਮਾਂ ਦੀ ਲੜੀ ਦੁਨੀਆ ਭਰ ਵਿੱਚ ਜਿਹੜੀ ਹੈ ਉਹ ਜਾਰੀ ਹੈ ਔਰ 42 ਵਰ੍ਹੇ ਪਹਿਲਾਂ ਦੇ ਜ਼ਖਮ ਭਾਵੇਂ ਅੱਜ ਵੀ ਤਾਜ਼ਾ ਹਨ, ਪਰ ਇਹਨਾਂ 42 ਵਰ੍ਹਿਆਂ ਵਿੱਚ ਸਿੱਖ ਕੌਮ ਨੇ ਖਾਲਿਸਤਾਨ ਦੇ ਸੰਘਰਸ਼ ਨੂੰ ਦਮਦਾਰ ਤਰੀਕੇ ਨਾਲ ਅੱਗੇ ਤੋਰਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਮੂਹ ਦਰਸ਼ਕਾਂ ਤੋਂ ਮਾਫੀ ਚਾਹੁੰਦੇ ਹਾਂ ਕਿ ਲਗਭਗ ਇੱਕ ਹਫ਼ਤੇ ਦੇ ਵਕਫੇ ਤੋਂ ਬਾਅਦ ਹੀ ਅਸੀਂ ਇਸ ਸਟੂਡੀਓ ਫਾਰਮੈਟ ਦੇ ਵਿੱਚ ਉਹਨਾਂ ਦੇ ਰੂਬਰੂ ਹੋ ਰਹੇ ਹਾਂ। ਜੀ, ਅਸੀਂ ਪਿਛਲੇ ਬੁੱਧਵਾਰ ਇਹ ਦੱਸਿਆ ਸੀ ਕਿ US ਕਾਂਗਰਸ ਦੇ ਵਿੱਚ US ਕਾਂਗਰੈਸ਼ਨਲ ਸਿੱਖ ਕਾਕਸ ਦੇ ਐਫਰਟ ਨਾਲ 4 ਜੂਨ ਦਾ ਦਿਨ ਘੱਲੂਘਾਰਾ ਦਿਵਸ ਦੀ ਅਰਦਾਸ ਸੈਨੇਟ ਦੇ ਵਿੱਚ ਔਰ ਫਿਰ ਪ੍ਰੋਮੀਨੈਂਟ ਕਾਂਗਰਸਮੈਨਾਂ ਵੱਲੋਂ ਸਿੱਖ ਗੈਦਰਿੰਗ ਦੇ ਵਿੱਚ ਆ ਕੇ ਜੂਨ 84 ਔਰ ਸਾਡੀ ਸਟਰਗਲ ਨੂੰ ਕੀਤੀ ਗਈ ਐਂਡੋਰਸਮੈਂਟ, ਉਹ ਪ੍ਰੋਗਰਾਮ ਸੀ ਥਰਸਡੇ। ਸੋ ਉਸ ਨੂੰ ਅਸੀਂ ਜਿਹੜਾ ਹੈ ਉੱਥੇ ਕਵਰ ਵੀ ਕੀਤਾ। ਸੈਨੇਟ ਦੇ ਅੰਦਰ ਤਾਂ ਬਾਹਰਲੇ ਕੈਮਰੇ ਅਲਾਉ ਨਹੀਂ ਕਰਦੇ, ਲੇਕਿਨ ਜਿਹੜਾ ਦੂਸਰਾ ਪ੍ਰੋਗਰਾਮ ਸੀ ਉਸ ਨੂੰ ਅਸੀਂ ਅਗਲੇ ਦਿਨ ਦੇ ਫਾਰਮੈਟ 'ਚ ਫਰਾਈਡੇ ਚਲਾਇਆ। ਫਰਾਈਡੇ ਅਸੀਂ ਫਲਾਈ ਕਰਨਾ ਸੀ, ਜਿਵੇਂ ਲਗਾਤਾਰਤਾ ਨਾਲ ਸਾਡੇ ਐਡ ਵੀ ਚੱਲ ਰਹੀ ਸੀ ਕਿ 14ਵਾਂ ਫਰੀडम ਮਾਰਚ ਸੈਨ ਫਰਾਂਸਿਸਕੋ ਦੇ ਵਿੱਚ, ਜਿਹੜੀ ਸੈਨ ਫਰਾਂਸਿਸਕੋ ਸਿਟੀ ਕਮਰਸ਼ੀਅਲ ਕੈਪੀਟਲ ਹੈ ਕੈਲੀਫੋਰਨੀਆ ਦੀ, ਔਰ ख़ास ਤੌਰ 'ਤੇ ਸਿਵਿਕ ਸੈਂਟਰ ਦੇ ਸਾਹਮਣੇ ਆ ਕੇ ਇਹ ਪੈਰੇਡ ਐਂਡ ਹੁੰਦੀ ਹੈ। ਫਰੀडम ਮਾਰਚ, ਸੋਵਰਨਟੀ ਮਾਰਚ, ਲਿਬਰਟੀ ਐਂਡ ਜਸਟਿਸ ਮਾਰਚ, ਇਹ ਸਾਰੇ ਇਹਦੇ ਨਾਂ ਨੇ। ਔਰ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਮਾਰਚ ਹੁੰਦਾ ਹੈ। ਨਾਲ ਦੀ ਨਾਲ ਘੱਲੂਘਾਰਾ 84 ਨੂੰ ਸਮਰਪਿਤ ਹੁੰਦਾ ਹੈ। ਇਸ ਵਰੇ ਖਾਲਿਸਤਾਨ ਐਲਾਨ ਦਿਵਸ ਦੀ ਜਿਹੜੀ 40ਵੀਂ ਵਰ੍ਹੇਗੰਢ ਹੈ ਉਸ ਨੂੰ ਵੀ ਇਹ ਸਮਰਪਿਤ ਸੀ। ਸੋ ਜ਼ਾਹਰ ਹੈ ਕਿ ਉੱਥੇ ਸਾਡੀ ਟੀਮ ਨੇ ਇਸ ਦੇ ਬਾਵਜੂਦ ਕਿ ਕਾਫੀ ਜਦੋਂ ਤੁਸੀਂ ਭੱਜ ਰਹੇ ਹੁੰਦੇ ਹੋ ਉਹਨਾਂ ਦੇ ਉਹ ਸਾਰੇ ਦੇ ਨਾਲ ਉਹਦੀ ਕਵਰੇਜ ਲਈ, ਔਰ ਅਸੀਂ ਦੋਨੋਂ ਹੀ ਜਿਹੜੀਆਂ ਇਵੈਂਟਸ ਵਾਸ਼ਿੰਗਟਨ DC ਦੇ ਵਿੱਚ ਵੀ ਔਰ ਸੈਨ ਫਰਾਂਸਿਸਕੋ ਵੀ, ਉੱਥੇ ਪੰਜਾਬੀ ਰੇਡੀਓ USA ਦੀ ਟੀਮ ਨੇ ਔਰ ਟੀਵੀ 84 ਦੀ ਟੀਮ ਨੇ ਸਾਂਝੀ ਕੋਲੈਬੋਰੇਸ਼ਨ ਕੀਤੀ। ਐਂਕਰਿੰਗ ਰਾਜ ਕਰਨਵੀਰ ਸਿੰਘ ਨੇ ਕੀਤੀ ਔਰ ਸਾਡੀ ਟੈਕਨੀਕਲ ਟੀਮ ਨੇ ਬੜੇ ਸੁਚੱਜੇ ਤਰੀਕੇ ਦੇ ਨਾਲ ਲਗਭਗ 7 ਘੰਟੇ ਲਾਈਵ ਉਸ ਪ੍ਰੋਗਰਾਮ ਨੂੰ
ਸੈਨ ਫਰਾਂਸਿਸਕੋ ਤੋਂ ਚਲਾਇਆ, ਜਿਹਦੇ 'ਚ ਸਾਊਂਡ ਬਾਈਟ ਵੀ ਸਨ, ਮਾਰਚਿੰਗ ਵੀ ਸੀ, ਔਰ ਫਾਈਨਲੀ ਜਿਹੜੀ ਰੈਲੀ ਜਿਹੜੀ ਸਿਵਿਕ ਸੈਂਟਰ ਦੇ ਸਾਹਮਣੇ ਹੋਈ, ਇਹ ਉਹੀ ਮੁਕਾਮ ਹੈ ਜਿੱਥੇ 10 ਦਸੰਬਰ 1948 ਨੂੰ 50 ਮੁਲਕਾਂ ਦੇ ਨੁਮਾਇੰਦਿਆਂ ਨੇ, ਉਦੋਂ ਜੋ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਕਹਿੰਦੇ ਸੀ UN ਨੂੰ, ਉਹਨਾਂ ਦੇ 50 ਦੇਸ਼ ਹੀ ਮੈਂਬਰ ਸੀ। ਸੈਕੰਡ ਵਰਲਡ ਵਾਰ ਤੋਂ ਬਾਅਦ ਇਹ ਸੰਸਥਾ ਬਣੀ। ਉਹਨਾਂ ਨੇ ਚਾਰਟਰ ਆਫ ਹਿਊਮਨ ਰਾਈਟਸ ਐਲਾਨਿਆ ਸੀ, ਜਿਸ ਦੇ ਮੁੱਢਲੇ ਲਫ਼ਜ਼ ਇਹ ਸਨ ਕਿ ਆਲ ਪਰਸਨਸ ਆਰ ਕ੍ਰੀਏਟਡ ਇਕੁਅਲ ਐਂਡ ਫ੍ਰੀ, ਔਰ ਇਸੇ ਚਾਰਟਰ ਦੇ ਵਿੱਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਸਵੈ ਨਿਰਣੇ ਦਾ ਹੱਕ, ਇਹ ਮੁੱਢਲੇ ਹੱਕ ਦੇ ਤੌਰ ਤੇ ਕਬੂਲਿਆ ਗਿਆ ਸੀ। ਸੋ ਬੜੀ ਸਫਲ ਇਹ ਪੈਰੇਡ ਸੀ, ਦਰਸ਼ਕਾਂ ਨੇ ਉਸ ਨੂੰ ਇੰਜੋਏ ਕੀਤਾ। ਅਸੀਂ ਫਿਰ ਇਸ ਗੱਲ ਨੂੰ ਯਕੀਨੀ ਬਣਾਉਂਦੇ ਹਾਂ ਕਿ ਇਸ ਦਾ ਇੰਪੈਕਟ ਰਹੇ। ਮੰਡੇ ਦਾ ਪ੍ਰੋਗਰਾਮ ਜਿਹੜਾ ਸੀ ਉਹ ਖਾਸ ਤੌਰ ਤੇ ਜਿਹੜੀ ਰੈਲੀ ਕਨਕਲੂਡ ਹੋਈ ਉਹਨਾਂ ਸਪੀਚਸ ਤੇ ਆਧਾਰਿਤ ਸੀ, ਕਿਉਂਕਿ 7 ਜੂਨ ਨੂੰ ਈਸਟ ਕੋਸਟ ਦੀਆਂ ਸਮੂਹ ਸਿੱਖ ਜਥੇਬੰਦੀਆਂ ਵੱਲੋਂ, ਖਾਸ ਤੌਰ ਤੇ ਦੁਆਬਾ ਸਿੱਖ ਐਸੋਸੀਏਸ਼ਨ ਹਰ ਸਾਲ ਜਿਹੜਾ ਇਸ ਦੇ ਉੱਤੇ ਐਫਰਟ ਕਰਦਾ, ਗੁਰਦੁਆਰਾ ਰਿਚਮੰਡ ਹਿੱਲ ਦੇ ਵਿੱਚ ਸਮਾਗਮ ਰੱਖਿਆ ਗਿਆ ਸੀ। ਘੱਲੂਘਾਰਾ 84 ਦੀ ਯਾਦ ਨੂੰ ਸਮਰਪਿਤ ਅਸੀਂ ਅਟੈਂਡ ਨਹੀਂ ਕਰ ਸਕੇ, ਪਰ ਸਾਡੀ ਟੀਮ ਨੇ ਇਸ ਨੂੰ ਕਵਰ ਕੀਤਾ, ਔਰ ਅਸੀਂ ਕਿਉਂਕਿ ਜਿਹੜਾ ਵਾਕਿਆ ਹੁੰਦਾ ਉਹ ਤਾਜ਼ਾ ਤੁਹਾਨੂੰ ਰਿਲੇ ਕਰਨਾ ਹੀ ਬਣਦਾ। ਕੱਲ ਦਾ ਪ੍ਰੋਗਰਾਮ ਬੇਸ਼ੱਕ ਅਸੀਂ ਰੈਡ ਆਈ ਫਲਾਈਟ ਲੈ ਕੇ ਪਹੁੰਚ ਗਏ ਸੀ ਨਿਊਯਾਰਕ, ਲੇਟਰ ਪਹੁੰਚੇ, ਲੇਕਿਨ ਕੱਲ ਅਸੀਂ ਉਸ ਪ੍ਰੋਗਰਾਮ ਨੂੰ ਚਲਾਇਆ। ਤੇ ਅਸੀਂ ਇਹ ਵੀ ਦੱਸਦੇ ਹੀ ਹੈ ਕਿ ਵੀ ਇਸ ਵੇਲੇ ਹਿੰਦੂ ਧਵੀ ਜਿਹੜੇ ਕਿ ਸਾਰੇ ਹੀ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਬੈਠੇ ਨੇ, ਕਿਸ ਲੈਵਲ ਦੇ ਉੱਤੇ ਜਿਹੜੀ ਹੈ ਉਹ ਸਾਡੀ ਆਵਾਜ਼ ਜਿਹੜੀ ਕਿ ਇਹਨਾਂ ਪਲੇਟਫਾਰਮਸ ਰਾਹੀਂ ਜਾ ਰਹੀ ਹੈ ਉਹਨੂੰ ਬੰਦ ਕਰਨ ਤੇ ਤੁਲੇ ਹੋਏ ਨੇ। ਪਹਿਲਾਂ ਤਾਂ ਉਹਨਾਂ ਨੇ ਜਿਹੜਾ ਸਾਡੇ ਤੇ ਕਿਉਂਕਿ 6 ਜੂਨ ਦਾ ਪ੍ਰੋਗਰਾਮ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਚੱਲਿਆ, ਉਸ ਨੂੰ ਵੀ TV 84 ਨੇ ਕਵਰ ਕੀਤਾ ਲਾਈਵ, ਔਰ ਸਾਡਾ ਜਿਹੜਾ ਮੇਨ ਚੈਨਲ ਹੈ TV 84 ਆਫੀਸ਼ੀਅਲ, ਜਿਹਦੇ 2,97,000 ਸਬਸਕ੍ਰਾਈਬਰ ਨੇ ਔਰ 22,000 ਤੋਂ ਜ਼ਿਆਦਾ ਵੀਡੀਓਜ਼ ਉਹਦੇ ਉੱਤੇ ਪਈਆਂ ਨੇ, ਉਹਦੇ ਤੇ YouTube ਨੇ ਸਟ੍ਰਾਈਕ ਮਾਰੀ ਇਹ ਕਹਿ ਕੇ ਕਿ ਜਿਹੜੀ ਜਥੇਦਾਰ ਅਕਾਲ ਤਖਤ ਨੇ ਉੱਥੇ ਸਪੀਚ ਕੀਤੀ ਉਹ ਵਾਇਲੇਸ਼ਨ ਹੈ ਕਮਿਊਨਿਟੀ ਗਾਈਡਲਾਈਨਸ ਦੀ, ਔਰ ਤੁਸੀਂ ਵਾਇਲੈਂਸ ਪ੍ਰਮੋਟ ਕੀਤੀ ਹੈ। ਹੁਣ ਜੇ ਅੱਜ ਇਸ ਹੱਦ ਤੱਕ ਸਾਡੀ ਆਵਾਜ਼ ਕ੍ਰਸ਼, ਉੱਥੇ ਤਾਂ ਜੋ ਚੱਲ ਹੀ ਰਿਹਾ ਹੈ, ਜਿਸ ਤਰੀਕੇ ਦੇ ਉਹਨਾਂ ਨੇ ਲਾਅ ਬਣਾ ਕੇ ਜਾਂ ਆਵਾਜ਼ ਦੱਬੀ ਹੋਈ ਹੈ, ਸਾਡੀ ਟੀਮ ਨੇ YouTube ਨੂੰ ਜਿਹੜਾ ਹੈ ਉਹ ਇਸ ਦੇ ਉੱਤੇ ਕਿਉਂਕਿ ਸਟ੍ਰਾਈਕ ਵੀ ਵੱਜ ਗਈ ਔਰ ਉਹਨਾਂ ਨੇ ਸਾਨੂੰ ਜਿਹੜਾ ਉਹ ਬਲੌਕ ਵੀ 1 ਹਫ਼ਤੇ ਲਈ ਕਰਤਾ, ਲੇਕਿਨ ਅਪੀਲ ਹੋਈ ਔਰ ਸ਼ਾਮ ਤੱਕ ਜਿਹੜੀ ਹੈ ਉਹ ਸਾਡੀ ਅਪੀਲ ਉਹਨਾਂ ਨੇ ਮਨਜ਼ੂਰ ਕਰ ਲਈ। ਸਾਡਾ ਮੇਨ ਚੈਨਲ ਤਾਂ ਜਾਰੀ ਹੋਇਆ, ਪਰ ਕੱਲ੍ਹ ਜਦੋਂ ਕਿ ਅਸੀਂ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਦਾ ਪ੍ਰੋਗਰਾਮ ਲਗਭਗ 3.5 ਘੰਟੇ ਚਲਾਇਆ, YouTube ਨੇ ਸਾਡੇ ਦੋਨੋਂ ਹੀ ਚੈਨਲ ਜਿਹੜੇ TV 84 ਆਫੀਸ਼ੀਅਲ ਔਰ TV 84 USA ਉਹਦੇ ਤੇ ਜਿਹੜੀ ਹੈ ਉਹਨਾਂ ਨੇ ਸਟ੍ਰਾਈਕ ਮਾਰੀ। TV 84 ਆਫੀਸ਼ੀਅਲ ਤਾਂ ਚੱਲ ਰਿਹਾ ਜਿਹਦੇ ਤੇ ਜਿੰਨੇ ਵੀ ਸਾਡੇ ਵੀਰ ਭੈਣਾਂ ਦੇਖ ਰਹੇ ਨੇ, ਲੇਕਿਨ TV 84 USA ਦੇ ਉੱਤੇ 1 ਹਫ਼ਤੇ ਦੀ ਪਾਬੰਦੀ ਲਾਈ ਗਈ ਇਹ ਕਹਿ ਕੇ ਕਿ ਤੁਸੀਂ ਵਾਇਲੈਂਸ ਨੂੰ ਪ੍ਰਮੋਟ ਕਰ ਰਹੇ ਹੋ, ਔਰ ਇਸ ਲਈ ਅਸੀਂ ਇਹ ਦੱਸਦੇ 1 ਹਫ਼ਤੇ ਦੀ ਸਟ੍ਰਾਈਕ ਹੈ, ਉਹਦੀ ਅਪੀਲ ਵੀ ਕੀਤੀ ਗਈ ਲੇਕਿਨ ਉਹਨਾਂ ਨੇ ਰਿਜੈਕਟ ਕਰ ਦਿੱਤਾ। ਸੋ ਕਿਸੇ ਵੇਲੇ ਵੀ ਇਸੇ ਲਈ ਅਸੀਂ ਜਦੋਂ TV 84 ਦੀਆਂ ਐਂਡਰੋਇਡ ਔਰ ਐਪਲ ਦੀਆਂ ਐਪਸ ਲਾਂਚ ਕੀਤੀਆਂ, ਸੋ ਅਸੀਂ ਅਪੀਲ ਵੀ ਕਰਾਂਗੇ ਕਿ ਅਸੀਂ ਨਹੀਂ ਚਾਹੁੰਦੇ, ਬੇਸ਼ੱਕ ਸਾਡੇ ਲਈ ਇਹ ਬੜੀ ਦੁੱਖ ਦੀ ਗੱਲ ਹੈ ਕਿ ਸਾਡੀ ਆਲਮੋਸਟ 14 ਸਾਲ ਦੀ ਮਿਹਨਤ ਹੈ ਜਿਸ ਦੇ ਥੱਲੇ ਇੱਕ ਇੰਨਾ ਵੱਡਾ ਸਾਡਾ ਵਿਊਅਰ ਬੇਸ ਬਣਿਆ। ਉਸ ਤੋਂ ਪਹਿਲਾਂ ਵੀ ਹੋਇਆ, ਸਾਡੇ 3 ਲੱਖ ਤੋਂ ਜ਼ਿਆਦਾ ਫੋਲੋਅਰ ਫੇਸਬੁੱਕ ਦੇ ਉੱਤੇ ਸੀ, ਉਹ ਬਿਲਕੁਲ ਹੀ ਉਹਨਾਂ ਨੇ ਸਾਡਾ ਪੇਜ ਖਤਮ ਕਰ ਦਿੱਤਾ ਸੀ। ਸੋ ਮੋਨੀਟਾਈਜ਼ ਤਾਂ ਸਾਨੂੰ ਉਹਨਾਂ ਨੇ ਕੀ ਹੋਣ ਦੇਣਾ। ਹੁਣ ਜਿੰਨਾ ਸਾਡਾ 2,97,000 ਸਬਸਕ੍ਰਾਈਬਰ ਹੈ, ਸਾਡੀ ਮੋਨੀਟਾਈਜ਼ ਬੈਨ ਇੰਡੀਆ 'ਚ ਵੀ ਹੈ। ਮੋਨੀਟਾਈਜ਼ ਦਾ ਮਤਲਬ ਹੈ ਕਿ ਉਹਦੇ 'ਚੋਂ ਜਿਹੜੀ ਮਨੀ ਜਨਰੇਟ ਹੋ ਸਕਦੀ ਹੈ, ਉਹ ਜੇ ਸਾਨੂੰ ਮੋਨੀਟਾਈਜ਼ ਹੋਏ ਤਾਂ ਲਗਭਗ $18,000 ਮੰਥਲੀ ਸਾਡਾ ਬਣਦਾ ਹੈ। ਇਸ ਲਈ ਉਹ ਉਹਨਾਂ ਨੇ ਬਿਲਕੁਲ ਖ਼ਤਮ ਕੀਤੀ ਹੋਈ ਹੈ। ਇਸ ਲਈ ਅਸੀਂ ਬਾਰ-ਬਾਰ ਜਿਹੜੀ ਹੈ ਉਹ ਅਪੀਲ ਵੀ ਕਰਦੇ ਹਾਂ ਕਿ ਭਾਈ ਘੱਟੋ ਘੱਟ $1,000 ਜੇ ਤੁਸੀਂ ਦਿੰਦੇ ਹੋ, ਇੱਕ ਪ੍ਰੋਗਰਾਮ ਸਪਾਂਸਰ ਹੁੰਦਾ ਹੈ, ਉਹਦੇ ਥੱਲੇ 5 ਪ੍ਰੋਗਰਾਮ ਅਸੀਂ ਹਫ਼ਤੇ 'ਚ ਕਰਨੇ ਹੁੰਦੇ ਨੇ। ਸੋ ਆਲਮੋਸਟ 20-22 ਪ੍ਰੋਗਰਾਮਾਂ ਦੇ ਥੱਲੇ ਜਿੰਨਾ ਸਾਡਾ ਐਕਸਪੈਂਡੀਚਰ ਹੈ ਉਹਦੇ ਨੇੜੇ ਤੇੜੇ ਅਸੀਂ ਪਹੁੰਚ ਜਾਂਦੇ ਹਾਂ। ਥੋੜ੍ਹਾ ਬਹੁਤ ਜਿਹੜਾ ਫਿਰ ਸਾਡੇ ਲਈ ਜਿਹੜਾ ਜਨਰੇਟ ਅਸੀਂ ਕਰ ਲੈਂਦੇ ਹਾਂ। ਲੇਕਿਨ ਜੇ ਇਹ ਸਪੋਰਟ ਨਹੀਂ ਹੋਏਗੀ ਔਰ ਆਉਣ ਵਾਲੇ ਪੀਰੀਅਡ 'ਚ ਅਸੀਂ
ਨਹੀਂ ਐਕਸਪੈਕਟ ਕਰਦੇ ਹਾਂ ਕਿ ਸਾਨੂੰ ਟੋਟਲੀ ਬਲੌਕ ਵੀ ਕਰ ਸਕਦੇ ਨੇ, ਜਿਵੇਂ ਈਵਨ ਪੋਲਿਟਿਕਸ ਪੰਜਾਬ ਦਾ ਚੈਨਲ ਪਿਛਲੇ ਦਿਨਾਂ 'ਚ 2-3 ਹਫ਼ਤੇ ਹੋਏ ਨੇ ਉਹਨਾਂ ਨੇ ਬਿਲਕੁਲ ਹੀ ਉਡਾ ਦਿੱਤਾ ਜੀ। ਸੋ ਇਹ ਸਾਡੇ ਲਈ ਅਸੀਂ ਕੀ ਕਰ ਸਕਦੇ ਹਾਂ, ਇਹ ਵੱਖਰੀ ਕਹਾਣੀ ਹੈ ਕਿ ਭਾਈ ਸਾਡੇ ਲੋਕ ਜਿਹੜੇ ਆਈਟੀ ਸੈਕਟਰ 'ਚ ਜਾਂ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਵੀ ਬੈਠੇ ਜਿਹੜੇ ਨੇ ਉਹ ਫੇਕ ਚਿਹਰੇ ਤੇ ਦੂਜੇ ਬਣਾਉਣ ਤੇ ਲੱਗੇ ਹੋਏ ਨੇ। ਅਸੀਂ ਕੋਈ ਆਪਣੇ ਲੈਵਲ ਦਾ ਇਸ ਕਿਸਮ ਦਾ ਪਲੇਟਫਾਰਮ ਜਿਹਦੇ 'ਚ ਕਿ ਘੱਟੋ ਘੱਟ ਆਪਣੀ ਕਮਿਊਨਿਟੀ ਦਾ ਸਾਡਾ ਡਾਟਾਬੇਸ ਇੱਕ ਥਾਂ ਤੇ ਹੋਏ ਉਹ ਕ੍ਰੀਏਟ ਨਹੀਂ ਕਰ ਸਕੇ। ਲੇਕਿਨ ਅਸੀਂ ਜੋ ਵੀ ਸਾਡੇ ਕੋਲ ਚੈਨਲ ਨੇ ਉਹਨਾਂ ਰਾਹੀਂ ਅਸੀਂ ਆਪਣੀ ਗੱਲ ਜਾਰੀ ਰੱਖਾਂਗੇ। ਔਰ ਇਸ ਤੋਂ ਪਹਿਲਾਂ ਕਿ ਮੈਂ ਇਸ ਜਿਹੜੀ ਇਹਨਾਂ 42 ਵਰਿਆਂ ਬਾਅਦ ਜਿਹੜੀ ਇਸ ਵਰੇ ਦੇ ਵਿੱਚ ਘੱਲੂਘਾਰਾ 84 ਨਾਲ ਸੰਬੰਧਿਤ ਐਕਟੀਵਿਟੀਜ਼ ਅਕਾਲ ਤਖਤ ਤੋਂ ਲੈ ਕੇ ਫਰੀडम ਮਾਰਚ ਸੈਨ ਫਰਾਂਸਿਸਕੋ ਜਾਂ ਸਿੱਖ ਪ੍ਰੋਟੈਸਟ ਰੈਲੀ ਸ਼ਿਕਾਗੋ ਦੇ ਵਿੱਚ ਔਰ ਸਾਡੇ ਵਾਸ਼ਿੰਗਟਨ ਡੀਸੀ 6 ਜੂਨ ਦੇ ਉਸ ਹਵਾਲੇ ਦੇ ਨਾਲ ਜਿੰਨਾ ਜਿਹੜੀ ਇੱਕ ਜ਼ੋਰਦਾਰ ਖਾਲਿਸਤਾਨ ਰੈਲੀ ਹੋਈ ਉਹਦਾ ਜ਼ਿਕਰ ਕਰੀਏ। ਅੱਛਾ। ਸਟੂਡੀਓ 'ਚ ਆਉਂਦਿਆਂ ਹੀ ਮੈਂ ਸੋਸ਼ਲ ਮੀਡੀਆ ਤੇ ਜਦੋਂ ਦੇਖਿਆ ਤੇ ਦੁਖਦਾਈ ਖਬਰ ਹੈ ਕਿ ਸਾਡੇ ਭਾਈ ਜਗਦੀਪ ਸਿੰਘ ਜਿਨ੍ਹਾਂ ਨੂੰ ਬਾਬਾ ਜੱਗਾ ਕਰਕੇ ਪਿਆਰ ਨਾਲ ਸਾਰੇ ਸੰਬੋਧਨ ਕਰਦੇ ਨੇ, ਸਿਕਸ ਫਾਰ ਜਸਟਿਸ ਦੀ ਕੋਰ ਟੀਮ ਦੇ ਮੈਂਬਰ ਨੇ, ਡੈਡੀਕੇਸ਼ਨ ਦੇ ਨਾਲ ਖਾਲਿਸਤਾਨ ਰੈਫਰੈਂਡਮ ਦੇ ਮੁੱਦੇ ਦੇ ਉੱਤੇ ਡੇ ਐਂਡ ਨਾਈਟ ਕਦੇ ਦੁਨੀਆ ਦੇ ਇਸ ਕੋਨੇ 'ਚ ਕਦੇ ਉਸ ਕੋਨੇ 'ਚ ਉਹਨਾਂ ਦੀ ਐਕਟੀਵਿਟੀ ਹੁੰਦੀ ਹੈ। ਜੀ। ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਸਰਦਾਰ ਸੋਹਣ ਸਿੰਘ ਸ਼ਾਹੀ ਉਹ ਚੜ੍ਹਾਈ ਕਰ ਗਏ ਨੇ। ਮੈਂ ਜਦੋਂ ਉਹ ਪਿਕਚਰ ਵੀ ਦੇਖ ਰਿਹਾ ਸੀ ਕਿ ਲਾਸਟ ਮੋਮੈਂਟਸ ਦੇ ਵਿੱਚ ਜਗਦੀਪ ਸਿੰਘ ਖੜੇ ਨੇ ਆਪਣੇ ਪਿਤਾ ਦੇ ਉਸ ਬੈੱਡ ਦੇ ਨਾਲ ਹੱਥ ਫੜਿਆ ਹੋਇਆ ਔਰ ਮੈਂ ਉਹਨਾਂ ਅਹਿਸਾਸਾਂ ਨੂੰ ਦੇਖ ਸਕਦਾ। ਹਾਲਾਂ ਦਰਸ਼ਨੀ ਸਿੰਘ ਨੇ ਸਰ ਸੋਹਣ ਸਿੰਘ ਸ਼ਾਹੀ ਲਗਭਗ 74 ਸਾਲ ਦੀ ਉਮਰ 'ਚ ਉਹਨਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ ਤੇ ਮੇਰਾ ਖਿਆਲ ਹੈ ਵੀ ਜਿਹੜੇ ਗੁਰਸਿੱਖ ਪਰਿਵਾਰ ਜਿਨ੍ਹਾਂ ਦੀ ਇਹ ਗੁੜਤੀ ਹੁੰਦੀ ਹੈ, ਜਿਨ੍ਹਾਂ ਦੀ ਅਪਬ੍ਰਿੰਗਿੰਗ ਹੁੰਦੀ ਹੈ, ਉਹਨਾਂ ਦੇ ਲਈ ਇਹ ਜਿਹੜੀ ਹੈ ਤਸੱਲੀ ਵੀ ਹੋਏਗੀ ਕਿ ਭਾਈ ਜਿਹੜੀਆਂ ਸਿੱਖੀ ਵੈਲਿਊਜ਼ ਉਹਨਾਂ ਨੇ ਜ਼ਿੰਦਗੀ 'ਚ ਕਮਾਈਆਂ ਆਪਣੇ ਬੱਚਿਆਂ ਨੂੰ ਦਿੱਤੀਆਂ, ਉਹਨਾਂ ਦਾ ਬੇਟਾ ਜਿਹੜਾ ਇਸ ਰਸਤੇ ਦੇ ਉੱਤੇ ਜਿਹੜਾ ਹੈ ਉਹ ਮਜ਼ਬੂਤੀ ਦੇ ਨਾਲ ਤੁਰਿਆ। ਉਹਨਾਂ ਦੀਆਂ ਫਿਊਨਰਲ ਡਿਟੇਲਸ ਅਜੇ ਨਹੀਂ ਨੇ ਕਿਉਂਕਿ ਤਾਜ਼ਾ ਹੀ ਇਹ ਵਾਕਿਆ ਹੋਇਆ। ਸੋ ਅਸੀਂ ਗੁਰੂ ਚਰਨਾਂ 'ਚ ਅਪੀਲ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਬਾਪੂ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਔਰ ਜਿਹੜੀਆਂ ਵੈਲਿਊਜ਼ ਪਰਿਵਾਰ ਦੇ ਵਿੱਚ ਔਰ ਸਿੱਖੀ ਵੈਲਿਊਜ਼ ਕੌਮੀ ਕਰ ਖਾਲਿਸਤਾਨ ਦੀ ਗੱਲ ਜਿਹਨਾਂ ਪਰਿਵਾਰਾਂ ਦੇ ਵਿੱਚ ਹੁੰਦੀ ਹੈ ਉਹਨਾਂ ਦੇ ਹੀ ਅੱਗੋਂ ਬੱਚੇ ਬੱਚੀਆਂ ਝੰਡਾ ਬਰਦਾਰ ਬਣਦੇ ਨੇ। ਔਰ ਮੈਂ ਸਮਝਦਾ ਵੀ ਅਸੀਂ ਭਾਵੇਂ ਜਿੰਨੇ ਮਰਜ਼ੀ ਮਜ਼ਬੂਤ ਹੋਈਏ ਪਰ ਇਹ ਐਮੋਸ਼ਨਲ ਪਲ ਹੁੰਦੇ ਨੇ, ਜਜ਼ਬਾਤੀ ਪਲ ਹੁੰਦੇ ਨੇ। ਮਾਂ ਬਾਪ ਦਾ ਵਿਛੋੜਾ ਕਿਸੇ ਵੀ ਹਾਲਤ ਦੇ ਵਿੱਚ ਕਿਤੇ ਵੀ ਤੁਸੀਂ ਇਸ ਨੂੰ ਹਿਊਮਨ ਨਸਲ ਨਾਲ ਹੀ ਜੋੜ ਕੇ ਦੇਖ ਸਕਦੇ ਹੋ। ਹਾਲਾਂ ਸਾਡੇ ਸਿੱਖੀ ਦੇ ਵਿੱਚ ਅਸੀਂ ਭਾਣਾ ਮੰਨਣਾ ਇਹ ਸਭ ਤੋਂ ਉੱਤਮ ਜਿਹੜਾ ਸਾਡੇ ਲਈ ਇਹ ਫਰਜ਼ ਹੀ ਹੁੰਦਾ ਵੀ ਭਾਣੇ ਦੇ ਵਿੱਚ ਜਿਉਣਾ। ਪਰ ਫਿਰ ਵੀ ਤੁਹਾਡੀਆਂ ਸਾਰੀਆਂ ਜੀਵਨ ਦੀਆਂ ਯਾਦਾਂ ਜਾਂ ਜੋ ਕੁਝ ਅਸੀਂ ਹੁੰਦੇ ਹਾਂ ਇਸ ਦੇ ਪਿੱਛੇ ਮਾਂ ਬਾਪ ਦੀ ਬਹੁਤ ਸਾਰੀ ਕਮਾਈ ਜੁੜੀ ਹੁੰਦੀ ਹੈ। ਕਮਾਈ ਕੋਈ ਫਾਈਨੈਂਸ਼ੀਅਲ ਤੱਕ ਮਹਿਦੂਦ ਨਹੀਂ ਹੈ, ਉਹ ਤਾਂ ਅਪਬ੍ਰਿੰਗਿੰਗ ਹੈ, ਲੇਕਿਨ ਜਿਹੜਾ ਵੈਲਿਊ ਸਿਸਟਮ ਹੈ ਔਰ ਅਸੀਂ ਜਿਹੜਾ ਜਿੱਥੇ ਵੀਰ ਜਗਦੀਪ ਸਿੰਘ ਨੂੰ ਮਹਾਰਾਜ ਹਿੰਮਤ ਦੇਣ, ਹੌਸਲਾ ਦੇਣ, ਇਵੇਂ ਹੀ ਜਿਹੜਾ ਵਿਦ ਡੈਡੀਕੇਸ਼ਨ ਇਸ ਸੇਵਾ ਦੇ ਵਿੱਚ ਉਹ ਲੱਗੇ ਰਹਿਣ। ਉੱਥੇ ਗੁਰੂ ਚਰਨਾਂ 'ਚ ਅਰਦਾਸ ਹੈ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਨ ਅਸੀ ਸੜੀਆਂ ਜੋ ਹੋਵੇ ਸਾਹਿਬ ਸੋ ਮੇਲ। ਸਤਿਗੁਰੂ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਕਿਉਂਕਿ ਕੈਲੀਫੋਰਨੀਆ ਟ੍ਰਿਪ ਅਸੀਂ ਫਰਾਈਡੇ ਗਏ ਔਰ ਮੰਡੇ ਨਾਈਟ ਰੈਡ ਆਈ ਫਲਾਈਟ ਲੈ ਕੇ ਵਾਪਸ ਮੁੜੇ। ਇਸ ਪੀਰੀਅਡ 'ਚ ਜਿੱਥੇ ਫਰੀडम ਮਾਰਚ ਮੁੱਖ ਤੌਰ 'ਤੇ ਇਵੈਂਟ ਸੀ ਉੱਥੇ ਸਾਡਾ ਕਿਉਂਕਿ ਮੈਂ ਜਦੋਂ ਅਮਰੀਕਾ 'ਚ ਵੀ ਆਇਆ ਆਲਮੋਸਟ ਪਹਿਲੇ 6 ਸਾਲ ਬੇ ਏਰੀਆ 'ਚ ਹੀ ਜਿਹੜਾ ਨਿਵਾਸ ਸੀ। ਸੋ ਪੰਥਕ ਜਿਹੜੇ ਪਿੰਡ ਦੇ ਵਿੱਚ ਸੇਵਾ ਕਰਨ ਵਾਲੇ ਵੀਰ ਭੈਣਾਂ ਨੇ ਉਹਨਾਂ ਦੇ ਨਾਲ ਵੀ 1-to-1 ਮੁਲਾਕਾਤ ਕਰਨੀ ਜ਼ਰੂਰੀ ਹੁੰਦੀ ਹੈ। ਔਰ ਸਾਡੇ ਨਾਲ ਜੁੜਿਆ ਹੋਇਆ ਬਹੁਤ ਹੀ ਪਿਆਰਾ ਪਰਿਵਾਰ ਸਰਦਾਰ ਜਸਵੰਤ ਸਿੰਘ ਹੋਠੀ ਜਿਹੜੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਪ੍ਰਧਾਨ ਨੇ ਔਰ ਪੰਥਕ ਸੇਵਾਦਾਰ ਨੇ। ਪਹਿਲਾਂ ਸੈਨ ਹੋਜ਼ੇ ਗੁਰਦੁਆਰਾ ਸਾਹਿਬ 'ਚ ਮੁੱਖ ਸੈਕਟਰੀ ਦੇ ਤੌਰ 'ਤੇ ਲੰਬਾ ਵਕਤ ਉਹਨਾਂ ਨੇ ਸੇਵਾ ਨਿਭਾਈ। ਹੁਣ ਮਿਲਪੀਟਸ ਦੇ ਵਿੱਚ ਜਿਹੜਾ ਨਵਾਂ ਗੁਰਦੁਆਰਾ ਸਾਹਿਬ ਕੁਝ ਸਮਾਂ ਪਹਿਲਾਂ ਸਥਾਪਿਤ ਹੋਇਆ ਉਸ ਦੇ
ਮੁੱਖ ਸੇਵਾਦਾਰਾਂ ਚੋਂ ਵੀ ਨੇ। ਉਹਨਾਂ ਦਾ ਪਰਿਵਾਰ ਅੱਗੋਂ ਉਹਨਾਂ ਦਾ ਬੇਟਾ ਗੁਰਜੀਤ ਸਿੰਘ, ਬੱਚੀ ਮਨਦੀਪ ਕੌਰ ਔਰ ਉਹਨਾਂ ਦੇ ਪਤੀ ਹਰਪ੍ਰੀਤ ਸਿੰਘ ਜਿਹੜੇ ਸਾਡੇ ਨਾਲ ਖਾਸ ਪਿਆਰ ਕਰਦੇ ਨੇ ਪਹਿਲੇ ਦਿਨ ਤੋਂ ਹੀ, ਕਿਉਂਕਿ ਅਸੀਂ ਨਵੰਬਰ 1991 ਦੇ ਵਿੱਚ ਯੂਬਾ ਸਿਟੀ ਦਾ ਇਕੱਠ ਦੇ ਵਿੱਚ ਹੀ ਉਦੋਂ ਮੈਂਬਰ ਪੰਥਕ ਕਮੇਟੀ ਜਥੇਦਾਰ ਸਤਿੰਦਰਪਾਲ ਸਿੰਘ ਉਹਨਾਂ ਨੇ ਐਲਾਨ ਕੀਤਾ ਸੀ ਖਾਲਿਸਤਾਨ ਅਫੇਅਰ ਸੈਂਟਰ ਦਾ, ਔਰ ਸਾਨੂੰ ਪੰਥਕ ਕਮੇਟੀ ਵੱਲੋਂ ਸਪੋਕਸਪਰਸਨ ਦੀ ਸੇਵਾ ਦਿੱਤੀ ਗਈ ਸੀ। ਸੋ ਫਰਵਰੀ 1992 ਦੇ ਵਿੱਚ ਅਸੀਂ ਸੈਂਟਾ ਕਲੈਰਾ ਖਾਲਿਸਤਾਨ ਅਫੇਅਰ ਸੈਂਟਰ ਦਾ ਦਫ਼ਤਰ ਖੋਲ੍ਹਿਆ ਸੀ। ਉਹਦੇ 'ਚ ਵੀ ਸਰ ਸੰਤ ਸਿੰਘ ਹੋਠੀ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਪਾਜੀ ਸੰਤ ਕਰਕੇ ਉਹਨਾਂ ਨੂੰ ਸਾਰੇ ਕਮੇਟੀ ਜਾਣਦੀ ਹੈ, ਅੱਛਾ, ਉਹ ਸਾਡੇ ਮੁੱਢਲੇ ਸਪੋਰਟਰ 'ਚ ਪਹਿਲਾ ਕੰਪਿਊਟਰ ਉਹਨਾਂ ਰਾਹੀਂ ਆਇਆ, ਆਫਿਸ ਦਾ ਫਰਨੀਚਰ ਔਰ ਉਹ ਸਾਰਾ ਪਾਰਟ ਜਿਹੜਾ। ਸੋ ਇਸ ਵਾਰ ਵੀ ਉਹਨਾਂ ਦੀ ਬੱਚੀ ਮਨਦੀਪ ਕੌਰ ਨੇ ਬਿਫੋਰ ਸਾਡੇ ਜਾਣ ਤੋਂ ਕਿਹਾ ਸੀ ਕਿ ਵੀ ਤੁਸੀਂ ਖਾਣੇ ਦੇ ਉੱਤੇ ਆਉਣਾ ਸਾਡੇ ਘਰ। ਸੋ ਅਸੀਂ ਐਤਵਾਰ ਦੀ ਸ਼ਾਮ ਉਹਨਾਂ ਦੇ ਨਾਲ, ਜਿੱਥੇ ਉਹਨਾਂ ਦੇ ਹੋਰ ਮਿੱਤਰ ਵੀ ਉਹਨਾਂ ਨੇ ਘਰ ਬੁਲਾਏ ਹੋਏ ਸੀ, ਸੋ ਬੜੇ ਇੱਜ਼ਤ ਔਰ ਪਿਆਰ ਦੇ ਨਾਲ ਉਹ ਵਿਊਅਰ ਵੀ ਨੇ TV 84 ਦੇ, ਖੁਦ ਵੀ ਐਜ਼ ਏ ਐਕਟਿਵਿਸਟ ਉਹਨਾਂ ਦਾ ਇਸ ਕਪਲ ਦਾ ਰੋਲ ਹੈ। ਬੜੇ ਪਿਆਰੇ ਇਹਨਾਂ ਦੇ ਅੱਗੋਂ ਬੱਚੇ ਨੇ ਜਿਨ੍ਹਾਂ ਨੂੰ ਇਹ ਸਿੱਖੀ ਵੈਲਿਊਜ਼, ਕੌਮੀ ਵੈਲਿਊਜ਼ ਦੇ ਰਹੇ ਨੇ। ਸੋ ਅਸੀਂ ਅੱਜ ਦਾ ਪ੍ਰੋਗਰਾਮ ਇਸ ਪਰਿਵਾਰ ਵੱਲੋਂ ਹੀ ਸਪਾਂਸਰ ਹੈ, ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜਿਵੇਂ ਮੈਂ ਮੈਂਸ਼ਨ ਕੀਤਾ ਹੈ ਕਿ ਵਾਸ਼ਿੰਗਟਨ DC ਦੇ ਵਿੱਚ ਵੀ ਬਹੁਤ ਜ਼ੋਰਦਾਰ ਰੈਲੀ ਹੋਈ ਇਸ ਵਾਰ, ਕਿਉਂਕਿ ਬੜੀ ਡੈਡੀਕੇਸ਼ਨ ਨਾਲ ਸਰ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ ਔਰ ਭਾਈ ਹਿੰਮਤ ਸਿੰਘ ਹੋਰਾਂ ਨੇ ਵੀ ਫਰੀਸ ਕ੍ਰਾਸ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਬਿਹਾਫ ਦੇ ਉੱਤੇ ਫੁੱਲ ਬੈਕਿੰਗ ਕੀਤੀ। ਬੱਸਿਸ ਇੱਥੋਂ ਵੀ, ਨਿਊਯਾਰਕ ਤੋਂ, ਦੂਸਰੀਆਂ ਥਾਵਾਂ ਤੋਂ ਵੀ ਗਈਆਂ। ਸਿੱਖਸ ਫਾਰ ਜਸਟਿਸ ਦੀ ਵੀ ਪੂਰੀ ਟੀਮ ਜਿਹੜੀ ਹੈ ਉਹਨਾਂ ਨੇ ਐਫਰਟ ਕੀਤਾ। ਲੋਕਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਬਾਕੀ ਸਾਰੇ ਇੱਕ ਕਲੈਕਟਿਵ ਐਫਰਟ ਸੀ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਬੇਸ਼ੱਕ ਪ੍ਰੋਟੈਸਟ ਅਸੀਂ ਇੱਥੇ ਵੀ ਕਰਦੇ ਹਾਂ, UN ਦੇ ਬਾਹਰ ਵੀ ਇੰਪੋਰਟੈਂਟ ਹੁੰਦਾ ਹੈ, ਇੰਡੀਅਨ ਕੌਂਸੂਲੇਟ ਦੇ ਬਾਹਰ ਵੀ, ਲੇਕਿਨ ਵਾਸ਼ਿੰਗਟਨ DC 'ਚ ਐਮਬੈਸੀ ਦੇ ਬਾਹਰ ਜਿਹੜੀ ਰੈਲੀ ਔਰ ਦਰਸ਼ਕ ਪਿਕਚਰਸ ਦੇਖ ਸਕਦੇ ਨੇ, ਉਸ ਦੀ ਇੱਕ ਆਪਣੀ ਅਹਿਮੀਅਤ ਹੁੰਦੀ ਹੈ। ਸੋ ਇਸ ਵਾਰ ਸਾਰਿਆਂ ਦੇ ਸਾਂਝੇ ਐਫਰਟ ਨਾਲ ਬੜੀ ਕਾਮਯਾਬ ਇਵੈਂਟ ਰਹੀ। ਮੈਂ ਮਿਸ ਕੀਤਾ ਕਿਉਂਕਿ ਉਹੀ ਦਿਨ ਜਿਹੜਾ ਉਹ ਸੈਨ ਫਰਾਂਸਿਸਕੋ ਦੇ ਵਿੱਚ ਇਵੈਂਟ ਸੀ। ਇਸੇ ਤਰ੍ਹਾਂ ਹੀ ਸਰ ਗੁਰਨਾਮ ਸਿੰਘ ਜੀ ਨੇ ਇੰਡੀਆਨਾ ਤੋਂ ਦੱਸਿਆ, ਹਾਲਾਂਕਿ ਮੇਰੇ ਕੋਲ ਸ਼ਿਕਾਗੋ ਦੀ ਡਿਟੇਲ ਰਿਪੋਰਟ ਨਹੀਂ ਹੈ, ਉੱਥੇ ਭਾਈ ਮੱਖਣ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਰ ਸਾਲ ਐਫਰਟ ਕਰਦੇ ਨੇ। ਸ਼ੁਰੂ ਦੇ ਵਿੱਚ ਮੈਂ ਵੀ ਜਾਂਦਾ ਰਿਹਾ, ਪਰ ਹੁਣ ਉਹੀ ਤਰੀਕ ਹੁੰਦੀ ਹੈ ਕਲੈਸ਼ਿੰਗ, ਔਰ ਉੱਥੇ ਵੀ ਜ਼ੋਰਦਾਰ ਜਿਹੜਾ ਹੈ ਉਹ ਪ੍ਰੋਟੈਸਟ ਹੋਇਆ। ਈਵਨ ਇੰਡੀਆਨਾ ਤੋਂ ਜਿੱਥੇ ਭਾਈ ਬਲਵਿੰਦਰ ਸਿੰਘ ਖੱਖ ਜਿਹੜੇ ਮੁੱਖ ਸੇਵਾਦਾਰ ਵੀ ਨੇ ਗੁਰੂ ਹਰਗੋਬਿੰਦ ਸਾਹਿਬ ਗੁਰਦੁਆਰਾ ਗ੍ਰੀਨਵੁੱਡ ਦੇ, ਉਹਨਾਂ ਦੀ ਅਗਵਾਈ ਦੇ ਵਿੱਚ ਇੰਡੀਆਨਾ ਤੋਂ ਵੀ ਵੀਰ ਪਹੁੰਚੇ ਔਰ ਕਾਮਯਾਬੀ ਦੇ ਨਾਲ ਇਹ ਪਾਰਟ ਹੋਇਆ। ਇਸੇ ਤਰ੍ਹਾਂ ਸਾਡੇ ਵੀਰ ਸੁਰਿੰਦਰ ਹੋਰਾਂ ਨੇ UK ਦੇ ਵਿੱਚ ਜਿਹੜਾ ਵੱਡਾ ਪ੍ਰੋਟੈਸਟ ਹੋਇਆ ਉਸ ਦੀ ਵੀ ਰਿਪੋਰਟ ਭੇਜੀ ਹੈ, ਪਰ ਆਲਰੇਡੀ ਕਿਉਂਕਿ ਬਹੁਤ ਸਾਰੇ ਸੋਸ਼ਲ ਮੀਡੀਆ ਰਾਹੀਂ ਇਹ ਖਬਰ ਚਾਰ ਚੁਫੇਰੇ ਹੈ, ਮੈਂ ਇਸ ਵੇਰਵੇ ਦੇ ਵਿੱਚ ਨਹੀਂ ਜਾਵਾਂਗਾ। ਸੋ ਮੈਂ ਇਹ ਜ਼ਰੂਰ ਇਸ ਦੇ ਉੱਤੇ, ਕਿਉਂਕਿ ਅੱਜ ਜਦੋਂ 10 ਜੂਨ ਨੂੰ ਅਸੀਂ ਗੱਲ ਕਰ ਰਹੇ ਹਾਂ, ਆਲਮੋਸਟ ਉਹੀ ਦਿਨ ਅਜੇ ਚੱਲ ਰਹੇ ਨੇ। ਇਹ ਨਹੀਂ ਹੈ ਕਿ ਭਾਈ ਅਸੀਂ ਇਹ ਕਹੀਏ ਕਿ ਜੀ 1 ਜੂਨ ਨੂੰ ਸ਼ੁਰੂ ਹੋਇਆ ਤੇ 6 ਜੂਨ ਸੰਤਾਂ ਦੀ ਸ਼ਹਾਦਤ ਔਰ ਟੈਂਕਾਂ ਦੀ ਵਾਰ ਜਿਹੜੀ 5 ਔਰ 6 ਜੂਨ ਦੀ ਦਰਮਿਆਨੀ ਰਾਤ ਨੂੰ ਹੋਈ, ਉਸ ਤੋਂ ਬਾਅਦ ਗੱਲ ਮੁੱਕ ਗਈ। ਨਹੀਂ, ਕਿਵੇਂ ਈਵਨ ਗੋਲਾਬਾਰੀ ਅਗਲੇ ਦਿਨਾਂ 'ਚ ਵੀ ਜਾਰੀ ਰਹੀ। ਉਸ ਪੀਰੀਅਡ ਦੇ ਵਿੱਚ ਹੀ 2 ਦਿਨ ਦੇ 3 ਦਿਨ ਦੇ ਫਾਸਲੇ ਤੇ ਜਿਹੜਾ ਉਹ ਗਿਆਨੀ ਜ਼ੈਲ ਸਿੰਘ ਵਿਜ਼ਿਟ ਕਰਦਾ ਹੈ, ਇੰਦਰਾ ਗਾਂਧੀ ਵਿਜ਼ਿਟ ਕਰਦੀ ਹੈ। ਗਿਆਨੀ ਜ਼ੈਲ ਸਿੰਘ ਦੇ ਉੱਤੇ ਵੀ ਗੋਲੀ ਦਾਗੀ ਗਈ, ਹਾਲਾਂਕਿ ਉਹ ਬਚ ਗਿਆ। ਔਰ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਲੇਟਰ ਔਨ 7 ਔਰ 8 ਨੂੰ ਜਿਹੜਾ ਸਿੱਖ ਰੈਫਰੈਂਸ ਲਾਇਬ੍ਰੇਰੀ, ਜਿਸ ਦੇ ਸੈਂਕੜਿਆਂ ਟਰੰਕ ਭਰ ਕੇ ਜਿਹੜਾ ਉਹ ਖਜ਼ਾਨਾ ਸਾਡਾ ਇਤਿਹਾਸਕ ਅਨਮੋਲ ਖਜ਼ਾਨਾ ਜਿਹੜਾ ਘੱਲੂਘਾਰਿਆਂ ਚੋਂ ਔਰ 47 ਦੇ ਪਾਗਲਪਨ ਦੇ ਦੌਰ ਚੋਂ ਵੀ ਦੂਸਰੇ ਪਾਸਿਓਂ ਸੇਫ ਹੋ ਕੇ ਪਹੁੰਚਿਆ। ਹੁਕਮਨਾਮੇ 1800 ਦੇ ਕਰੀਬ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ ਲਿਖਤ ਬੀੜਾਂ, ਉਹ ਸਾਰਾ ਖਜ਼ਾਨਾ ਸਾਡਾ ਲੁੱਟਿਆ। ਫੌਜ ਆਕੂਪਾਈਂਗ ਫੋਰਸ ਦੇ ਤੌਰ ਦੇ ਉੱਤੇ ਜਿਹੜੀ ਆ ਉਹ ਰਹੀ, ਕਈ ਮਹੀਨੇ ਰਹੀ, ਔਰ ਕੀ ਕੁਛ ਅੰਦਰ ਹੋਇਆ ਉਸ ਬਾਰੇ ਇੰਨਾ ਕੁਛ ਹੁਣ ਸਾਹਮਣੇ ਆ ਰਿਹਾ ਜਿਸ ਨੂੰ ਤੁਸੀਂ ਨਾ ਬਹੁਤ ਵਾਰੀ ਬਿਨਾਂ ਜਜ਼ਬਾਤੀ ਹੋਇਆ ਨਾ ਪੜ੍ਹ ਸਕਦੇ ਹੋ ਨਾ ਬਿਆਨ ਸਕਦੇ ਹੋ। ਪਰ ਇੱਕ ਗੱਲ ਬੜੀ ਕਲੀਅਰ ਸੀ ਕਿ ਇੰਡੀਅਨ ਸਟੇਟ ਨੇ ਇਹ ਸਮਝਿਆ ਸੀ ਕਿ ਉਹਨਾਂ ਨੇ
ਜਿਹੜਾ ਭਰਮ ਕਦੇ ਮੱਸੇ ਰੰਗੜ ਰਾਹੀਂ ਮੁਗਲਿਆ ਹਕੂਮਤ ਨੇ ਪਾਲਿਆ ਸੀ, ਅਹਿਮਦ ਸ਼ਾਹ ਅਬਦਾਲੀ ਨੇ ਵੱਡਾ ਘੱਲੂਘਾਰਾ ਵਰਤਾ ਕੇ ਫਿਰ ਆ ਕੇ ਦਰਬਾਰ ਸਾਹਿਬ ਔਰ ਅਕਾਲ ਤਖਤ ਸਾਹਿਬ ਨੂੰ ਬਾਰੂਦ ਦੇ ਕੁੱਪਿਆਂ ਦੇ ਨਾਲ ਉਡਾ ਕੇ ਢਾਹ ਢੇਰੀ ਕਰਕੇ ਇਹ ਸਮਝਿਆ ਸੀ ਕਿ ਭਾਈ ਅਸੀਂ ਸਿੱਖਾਂ ਨੂੰ ਫਿਜ਼ੀਕਲ ਵੀ ਮਾਰ ਮਾਰੀ ਹੈ ਔਰ ਇਹਨਾਂ ਦੇ ਆਸਥਾ ਦੇ, ਵਿਸ਼ਵਾਸ ਦੇ, ਫੇਥ ਦੇ ਸੋਮੇ ਨੂੰ ਜਿਹੜਾ ਹੈ ਉਹ ਬੇਅਦਬ ਕਰਕੇ ਅਸੀਂ ਇਹਨਾਂ ਵਿਚਲੇ ਫੇਥ ਨੂੰ ਵੀ ਜਿਹੜਾ ਹੈ ਉਹ ਹਰਟ ਕੀਤਾ। ਪਰ ਸ਼ਾਇਦ ਨਾ ਮੁਗਲ ਸਮਝੇ ਨਾ ਅਫਗਾਨ ਸਮਝੇ ਔਰ 222 ਵਰਿਆਂ ਬਾਅਦ ਜੋ ਕੁਝ ਜੂਨ 84 ਦੇ ਪਹਿਲੇ ਹਫਤੇ ਹੋਇਆ, ਕਿਉਂਕਿ ਅਸੀਂ 1762 ਦੀ ਗੱਲ ਕਰਦੇ ਹਾਂ ਜਦੋਂ ਕਿ ਅਬਦਾਲੀ ਨੇ ਦਰਬਾਰ ਸਾਹਿਬ ਲਾਸਟ ਟਾਈਮ ਸੀ, ਔਰ ਠੀਕ ਜਿਹੜਾ ਉਹ 222 ਵਰਿਆਂ ਬਾਅਦ ਜੂਨ ਦੇ ਪਹਿਲੇ ਹਫਤੇ 1984 ਚ ਇੰਦਰਾ ਗਾਂਧੀ ਔਰ ਇਕੱਲਾ ਹੀ ਨਹੀਂ ਕਿ ਕਾਂਗਰਸ ਦਾ ਕਾਰਾ ਸੀ, ਇਸ ਤੇ ਤਾਂ ਹੁਣ ਉਹ LK ਅਡਵਾਨੀ ਦੀ ਆਪਣੀ ਲਿਖਤ ਹੋਏ ਆਟੋਬਾਇਓਗ੍ਰਾਫੀ ਜਿਸ 'ਚ ਉਹਨੇ ਕਿਹਾ ਵੀ ਉਹਨੇ ਕਿਵੇਂ ਜਿਹੜਾ ਉਹ ਇੰਦਰਾ ਗਾਂਧੀ ਨੂੰ ਤਿਆਰ ਕੀਤਾ ਇਸ ਹਮਲੇ ਦੇ ਲਈ। ਫਿਰ ਉਸ ਤੋਂ ਪਹਿਲਾਂ ਭਾਰਤੀ ਲੋਕ ਦਲ ਔਰ BJP ਦੀਆਂ ਜਿਹੜੀਆਂ ਬੋਟ ਕਲੱਬ ਦੀਆਂ ਰੈਲੀਜ਼, ਉਹਨਾਂ ਦੀਆਂ ਖਬਰਾਂ ਮੀਡੀਆ ਕਿ ਭਾਈ ਫੌਜ ਭੇਜੋ, CRPF ਔਰ ਦੂਸਰੇ ਜਿਹੜੇ ਨੇ ਪੈਰਾਮਿਲਟਰੀ ਫੋਰਸਿਸ ਆਪਣਾ ਕੰਮ ਠੀਕ ਨਹੀਂ ਕਰ ਰਹੇ ਸਾਰੇ। ਸੋ ਉਸ ਸਾਰੇ ਦਾ ਨਤੀਜਾ ਸੀ ਕਿ ਵੀ ਅਲਟੀਮੇਟਲੀ ਜਿਹੜੀ ਜੇ ਕਹਿਣਾ ਹੋਏ ਕਿ ਮੈਜੋਰੀਟੇਰੀਅਨਿਜ਼ਮ ਦੇ ਉਸ ਮੁਲਕ ਦੇ ਵਿੱਚ ਹਿੰਦੂ, ਭਾਵੇਂ ਉਹ ਬ੍ਰਾਹਮਣ ਸੀ ਤੇ ਭਾਵੇਂ ਉਹ ਸ਼ੂਦਰ ਸੀ ਤੇ ਭਾਵੇਂ ਉਹ ਬੈਕਵਰਡ ਕਲਾਸ ਸੀ ਜਾਂ ਭਾਵੇਂ ਉਹ ਕੋਈ ਹੋਰ ਸੀ, ਜੇ ਅਸੀਂ ਉਹਦਾ ਅੰਦਾਜ਼ਾ ਤੁਸੀਂ ਸਪੋਰਟ ਇਹੀ ਅੰਦਾਜ਼ਾ ਲਾ ਸਕਦੇ ਹੋ ਕਿਉਂਕਿ ਦਸੰਬਰ 1984 ਦੇ ਵਿੱਚ ਇਲੈਕਸ਼ਨ ਹੁੰਦੀ ਹੈ ਪਾਰਲੀਮੈਂਟ ਦੀ, 31 ਅਕਤੂਬਰ ਨੂੰ ਇੰਦਰਾ ਗਾਂਧੀ ਸਜ਼ਾ ਯਾਫਤਾ ਹੁੰਦੀ ਹੈ, ਦਸੰਬਰ ਦੇ ਵਿੱਚ ਇਲੈਕਸ਼ਨਸ ਹੁੰਦੀਆਂ ਨੇ ਔਰ ਰਾਜੀਵ ਗਾਂਧੀ 3/4 ਸੀਟਾਂ ਪਾਰਲੀਮੈਂਟ ਦੀਆਂ ਜਿੱਤਦਾ, ਜਿਹੜੀਆਂ ਕਦੇ ਉਹਦੇ ਨਾਨੇ ਨੂੰ ਵੀ ਨਹੀਂ ਸੀ ਮਿਲੀਆਂ, ਨਹਿਰੂ ਨੂੰ, ਜਿਹਨੇ ਪਹਿਲੀ ਇਲੈਕਸ਼ਨ 1952 ਦੇ ਵਿੱਚ ਕਰਵਾਈ। ਕਿਉਂਕਿ ਇਹ ਆਪਣੇ ਆਪ ਦੇ ਵਿੱਚ ਗੱਲ ਕੱਲੀ ਇਹ ਨਹੀਂ ਹੈ ਵੀ 30,000 ਦੇ ਕਰੀਬ ਸਿੱਖ ਜਿਨ੍ਹਾਂ ਦੇ ਹੁਣ ਮਤੇ ਜਿਹੜੇ ਨੇ ਇਸ ਨੰਬਰ ਨੂੰ ਲੈ ਕੇ ਨਿਊ ਜਰਸੀ ਔਰ ਦੂਸਰੀਆਂ ਸਟੇਟਾਂ ਨੇ ਪਾਸ ਕੀਤੇ ਹੋਏ ਨੇ ਕਿ 30,000 ਤੋਂ ਜ਼ਿਆਦਾ ਸਿੱਖਾਂ ਦਾ ਕੋਲਡ ਬਲੱਡਡ ਮਰਡਰ ਕੀਤਾ ਗਿਆ। ਪਰ ਤੁਸੀਂ ਉਸ ਮੈਜੋਰਿਟੀ ਦੀ ਜ਼ਹਿਨੀਅਤ ਦੇਖੋ ਕਿ ਉਹਨਾਂ ਨੇ ਉਸ ਦੇ ਉੱਤੇ ਸਟੈਂਪ ਲਾਈ। ਹਾਲਾਂ ਉਸ ਜ਼ਮਾਨੇ 'ਚ ਅਸੀਂ ਉਹਨਾਂ ਨੂੰ ਵੀ ਐਕਨੋਲੇਜ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਅਹੁਦੇ ਛੱਡੇ, ਜਿਨ੍ਹਾਂ ਨੇ ਆਪਣੇ ਤਮਗੇ ਜਿਹੜੇ ਆਨਰ ਉਹਨਾਂ ਨੂੰ ਦਿੱਤੇ ਹੋਏ ਸੀ ਉਹ ਵਾਪਸ ਕੀਤੇ, ਜਿਨ੍ਹਾਂ 'ਚ ਡਾਕਟਰ ਗੰਡਾ ਸਿੰਘ ਹਿਸਟੋਰੀਅਨ, ਭਗਤ ਪੂਰਨ ਸਿੰਘ ਪਿੰਗਲਵਾੜਾ, ਖੁਸ਼ਵੰਤ ਸਿੰਘ ਜਰਨਲਿਸਟ, ਭਾਵੇਂ ਉਹਦੀਆਂ ਲਿਖਤਾਂ ਪਹਿਲਾਂ ਜਾਂ ਬਾਅਦ 'ਚ ਕੀ ਨੇ ਉਹਦੇ 'ਚ ਅਸੀਂ ਨਹੀਂ ਜਾਣਦੇ, ਪਰ ਜਿਹੜਾ ਕਿਸੇ ਨੇ ਕੀਤਾ ਉਹਦਾ ਡਿਊ, ਸਾਧੂ ਸਿੰਘ ਹਮਦਰਦ ਅਜੀਤ ਦਾ ਫਾਊਂਡਰ, ਔਰ ਇਸੇ ਤਰ੍ਹਾਂ ਹਰਿੰਦਰ ਸਿੰਘ ਜਿਹੜੇ ਨਾਰਵੇ ਦੇ ਵਿੱਚ ਚਾਰਜ ਡੀ ਅਫੇਅਰ ਐਂਬੈਸਡਰ ਵਾਂਗ ਹੁੰਦਾ ਉਹ ਸੀ, ਉਹਨਾਂ ਨੇ ਆਪਣਾ IFS ਇੰਡੀਅਨ ਫੋਰਨ ਸਰਵਿਸ ਦਾ ਅਹੁਦਾ ਛੱਡਿਆ। ਸਰ ਸਿਮਰਨਜੀਤ ਸਿੰਘ ਮਾਨ ਜਿਹਨਾਂ ਦੀ 17-18 ਸਾਲ ਦੀ ਨੌਕਰੀ ਸੀ IPS ਦੀ, ਬੰਬੇ ਦੇ ਵਿੱਚ ਸਨ, ਉਹਨਾਂ ਨੇ ਕੀਤਾ ਔਰ ਬਾਅਦ ਦੇ ਵਿੱਚ 5 ਸਾਲ ਉਹਨਾਂ ਨੇ ਕੈਦ ਵੀ ਕੱਟੀ। ਸੋ ਅੱਜ ਜਦੋਂ ਕੋਈ ਉੱਠ ਕੇ ਜਿਹੜਾ ਜਿਸ ਲੈਵਲ ਦੇ ਉੱਤੇ ਵੀ ਕਰਦਾ, ਠੀਕ ਹੈ ਉਹਨਾਂ ਦੀਆਂ ਕਈ ਵਾਰ ਬਿਆਨਾਂ ਦੇ ਨਾਲ ਜਾਂ ਨੀਤੀਆਂ ਨਾਲ ਕੋਈ ਮਤਭੇਦ ਕਿਸੇ ਨੂੰ ਹੋ ਸਕਦਾ ਹੈ, ਲੇਕਿਨ ਜਿਹੜੀ ਖੁੱਲੀ ਕਿਤਾਬ ਹੁੰਦੀ ਹੈ ਜਾਂ ਜਿਹੜੇ ਇਤਿਹਾਸ ਦੇ ਚੈਪਟਰ ਸਪਸ਼ਟ ਹੁੰਦੇ ਨੇ ਉਹਨਾਂ ਦੇ ਉੱਤੇ ਜੇ ਤੁਸੀਂ ਕਿਸੇ ਨੂੰ ਉਹਦਾ ਡਿਊ ਨਹੀਂ ਦਿੰਦੇ ਤੇ ਇਹ ਇੱਕ ਬੇਈਮਾਨੀ ਹੁੰਦੀ ਹੈ। ਸੋ ਇਸੇ ਤਰ੍ਹਾਂ ਭਗਤ ਪੂਰਨ ਸਿੰਘ ਜਿਹੜੇ ਬਿਲਕੁਲ ਨੌਨ ਸਿਆਸੀ, ਗਾਂਧੀ ਦੇ ਰਾਹ 'ਤੇ ਤੁਰਨ ਵਾਲੇ, ਬਿਲਕੁਲ ਖੱਦਰ ਦੇ ਕੱਪੜੇ ਔਰ ਪਿੰਗਲਾਂ ਦੀ ਜਿਹੜੀ ਹੈ ਸੇਵਾ ਕਰਨ ਵਾਲੇ, ਤੁਸੀਂ ਉਹਨਾਂ ਦਾ ਜਦੋਂ ਲੈਟਰ ਜਦੋਂ ਉਹਨਾਂ ਨੇ ਦੇਖਦੇ ਹੋ ਰਾਸ਼ਟਰਪਤੀ ਨੂੰ ਜਿਹੜਾ ਲਿਖਿਆ ਜਦੋਂ ਉਹਨਾਂ ਨੇ ਆਪਣਾ ਪਦਮ ਸ਼੍ਰੀ ਅਵਾਰਡ ਵਾਪਸ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਵੀ ਮੈਂ ਕੁਝ ਦਿਨ ਵੇਟ ਕੀਤਾ ਕਿਉਂਕਿ ਮੈਂ ਪੜਤਾਲ ਕਰਨਾ ਚਾਹੁੰਦਾ ਸੀ ਕਿ ਵੀ ਕੀ ਹੋਇਆ। ਉਸ ਤੋਂ ਬਾਅਦ ਉਹਨਾਂ ਨੇ ਕੀਤਾ ਔਰ ਫਿਰ ਇਸ ਸਾਰੇ ਦੇ ਵਿੱਚ ਮੈਨੂੰ ਬਹੁਤ ਵਾਰ ਲੱਗਦਾ ਕਿ ਜੂਨ 84 ਦੇ ਹੁਣ ਬਹੁਤ ਸਾਰੇ ਆਸਪੈਕਟ ਡਿਸਕਸ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਬਹਾਦਰੀ ਦਾ ਆਸਪੈਕਟ ਵੀ ਹੈ ਵੀ ਜਿਹਦੇ 'ਚ ਸੰਤ ਪਿੰਡਰਾਂਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਲਾਸਟ ਬ੍ਰੈਥ ਐਂਡ ਬੁਲਟ, ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਜੂਝੇ, ਅੰਦਰਲੇ ਸਿੰਘਾਂ ਦੀ ਬਹਾਦਰੀ ਦੀ ਗੱਲ ਵੀ ਹੈ। ਹੁਣ ਜਿਹੜੀਆਂ ਸਿੱਖ ਬੀਬੀਆਂ ਨੇ ਵੀ ਇਸ ਕੰਟਰੀਬਿਊਟ ਕੀਤਾ ਉਹਨਾਂ ਦਾ ਜ਼ਿਕਰ ਵੀ ਹੈ। ਸਿੱਖ ਹਿਸਟਰੀ ਦਾ ਖਜ਼ਾਨਾ ਲੁੱਟ ਲੈਣ ਦੀ ਗੱਲ ਵੀ ਹੈ। ਪਰ ਜਿਹੜੀ ਸਭ ਤੋਂ ਘੱਟ ਡਿਸਕਸ ਹੁੰਦੀ ਹੈ ਉਹ ਧਰਮੀ ਫੌਜੀਆਂ ਦੀ
ਕੁਰਬਾਨੀ ਹੈ। ਬਿਲਕੁਲ। ਹਾਲਾਂ ਇੰਟਰਨੈਸ਼ਨਲਾਈਜ਼ ਕਰਨ 'ਚ ਦੋ ਚੀਜ਼ਾਂ ਨੇ ਬਹੁਤ ਵੱਡਾ ਰੋਲ ਅਦਾ, ਜਿਹੜੇ ਅਵਾਰਡ ਵਾਪਸ ਕਰਨੇ ਸੀ, ਕਿਉਂਕਿ ਉਸ ਵੇਲੇ ਸਿਰਫ BBC ਸੀ ਜਿਹਦੇ ਤੇ ਅਸੀਂ ਰਿਲਾਈ ਕਰਦੇ ਸੀ। ਮੈਨੂੰ ਯਾਦ ਹੈ ਅਸੀਂ ਵੀ ਜਿਹੜਾ ਖਬਰਾਂ ਉਹਦੇ ਵੱਲ ਹੀ ਦੇਖਦੇ, ਔਰ ਜਦੋਂ ਇਹ ਖਬਰ ਆਈ ਕਿ ਭਾਈ ਉੱਥੋਂ ਰਾਮਗੜ੍ਹ ਤੋਂ ਔਰ ਫਲਾਂ ਥਾਵਾਂ ਸਭ ਤੋਂ ਜ਼ਿਆਦਾ ਤਾਂ ਬਾਗੀ ਫੌਜੀ ਤਾਂ ਉੱਥੋਂ ਨਿਕਲੇ 4000 ਤੋਂ ਜ਼ਿਆਦਾ, ਔਰ ਇਹਨੇ ਦੁਨੀਆ ਭਰ ਦੇ ਵਿੱਚ ਜਿਹੜੀ ਹੈ ਕਿ ਜਿਹੜੀ ਫੌਜ ਦਾ ਰਿਬੈਲੀਅਨ ਸੀ, ਇਹ ਪਹਿਲੀ ਵਾਰ ਹੋਇਆ ਉਸ ਧਰਤੀ ਦੇ ਉੱਤੇ। ਅੰਗਰੇਜ਼ਾਂ ਦੇ ਖਿਲਾਫ ਵੀ ਛੋਟਾ ਮੋਟਾ ਸੀ ਕਿ ਜੀ ਉਹ ਸੈਕੰਡ ਵਰਲਡ ਵਾਰ ਵੇਲੇ ਨੇਵਲ ਵਾਲਿਆਂ ਨੂੰ ਚੜਾਉਣ ਲੱਗੇ, ਉਹਨਾਂ ਕਿਹਾ ਜੀ ਅਸੀਂ ਨਹੀਂ ਚੜ੍ਹਨਾ ਜਾਂ ਦੂਜਾ ਨਹੀਂ। ਜਿਹੜੀ ਆਜ਼ਾਦ ਹਿੰਦ ਫੌਜ ਦਾ ਬਹੁਤ ਵਾਰ ਜ਼ਿਕਰ ਹੁੰਦਾ ਹੈ ਕਿ ਜਨਰਲ ਮੋਹਨ ਸਿੰਘ ਨੇ ਬਣਾਈ ਜਾਂ ਸੁਭਾਸ਼ ਚੰਦਰ ਬੋਸ ਨੇ ਬਣਾਈ, ਉਹ ਤਾਂ ਆਲਰੇਡੀ ਜਿਹੜੇ ਨੇ ਉਹ ਕੋਈ ਭਾਰਤੀ ਫੌਜ ਦੇ ਵਿੱਚ ਬਗਾਵਤ ਨਹੀਂ ਸੀ ਹੋਈ। ਉਹ ਜਿਹੜੇ ਜਾਪਾਨ ਨੇ ਜੰਗੀ ਕੈਦੀ ਫੜੇ ਬ੍ਰਿਟਿਸ਼ ਆਰਮੀ ਦੇ ਸਿੰਗਾਪੁਰ ਆਪਣੀ ਆਪਰੇਸ਼ਨ ਦੇ ਵਿੱਚ ਜਾਂ ਦੂਜੇ, ਉਹਨਾਂ ਨੂੰ ਹੀ ਜਨਰਲ ਮੋਹਨ ਸਿੰਘ ਦੇ ਹਵਾਲੇ ਕੀਤਾ ਸੀ। ਜਨਰਲ ਮੋਹਨ ਸਿੰਘ ਵੀ ਫੌਜੀ ਕੈਦੀ ਸੀ ਜਾਪਾਨੀਆਂ ਦਾ, ਸੋ ਉਹ ਤਾਂ ਜਾਪਾਨੀਆਂ ਨੇ ਬ੍ਰਿਟਿਸ਼ਰਸ ਦੇ ਖਿਲਾਫ, ਔਰ ਸੁਭਾਸ਼ ਚੰਦਰ ਬੋਸ ਨੇ ਜਾ ਕੇ ਉਹਦੀ ਕਮਾਂਡ ਲਈ ਜਨਰਲ ਮੋਹਨ ਸਿੰਘ ਤੋਂ। ਸੋ ਇਹ ਨਹੀਂ ਸੀ ਕਿ ਵੀ ਬ੍ਰਿਟਿਸ਼ ਫੌਜ ਦੇ ਵਿੱਚ ਜਿਹੜੀ ਆ ਕੋਈ ਬਗਾਵਤ ਹੋ ਗਈ ਔਰ ਉਹਦੇ 'ਚੋਂ ਆਜ਼ਾਦ, ਨਾ, ਉਹ ਸਾਰੇ ਪੋਲੀਟੀਕਲ ਪ੍ਰਿਜ਼ਨਰ ਆਫ ਵਾਰ ਸੀਗੇ ਸਾਰੇ। ਸੋ ਇਹ ਪਹਿਲੀ ਵਾਰ ਸੀ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਧਰਮੀ ਫੌਜੀ, ਜਿਹਦੇ ਲਈ ਬਿਲਕੁਲ ਠੀਕ ਨਾਂ ਦਿੱਤਾ ਗਿਆ, ਉਹ ਰਾਮਗੜ੍ਹ ਹੋਏ, ਗੰਗਾ ਨਗਰ ਹੋਏ, ਪੁੰਛ ਹੋਏ, ਪੂਨਾ ਹੋਏ, ਨਾਰਥ ਈਸਟ ਹੋਏ, ਭਾਵੇਂ ਕਿਤੇ 50 ਨਿਕਲੇ, ਕਿਤੇ 100 ਨਿਕਲੇ, ਗੰਗਾ ਨਗਰ 'ਚੋਂ ਵੀ 300-400 ਨੇ। ਸਭ ਤੋਂ ਵੱਡਾ ਪਾਰਟ ਜਿਹੜਾ ਸੀ ਉਹ ਰਾਮਗੜ੍ਹ ਤੋਂ ਸੀ, ਬਿਹਾਰ ਸਿੱਖ ਰੈਜੀਮੈਂਟਲ ਸੈਂਟਰ ਹੈ ਜਿੱਥੇ। ਲੇਕਿਨ ਜਿਹੜੀ ਉਹਨਾਂ ਦੀ ਕੁਰਬਾਨੀ ਹੈ, ਕਿੰਨੀਆਂ ਸ਼ਹੀਦੀਆਂ ਰਾਹ ਦੇ ਵਿੱਚ ਹੋਈਆਂ, ਕਿੰਨਿਆਂ ਦੀਆਂ ਜਿਹੜੇ ਬਿਲਕੁਲ ਪੈਨਸ਼ਨ ਦੇ ਨੇੜੇ ਬੈਠੇ ਸੀ ਉਹਨਾਂ ਦੀਆਂ ਪੈਨਸ਼ਨਾਂ ਜਾਂਦੀਆਂ ਲੱਗੀਆਂ, ਕਿੰਨਿਆਂ ਨੇ ਕੈਦਾਂ ਕੱਟੀਆਂ। ਲੇਕਿਨ ਇਸ ਸਾਰੇ ਦੇ ਨਾਲ ਉਹਨਾਂ ਨੇ ਇਹ ਦੱਸਿਆ, ਔਰ ਸਿੰਪਲ ਆਰਗੂਮੈਂਟ ਸੀ ਜਦੋਂ ਉਹਨਾਂ ਦੇ ਉੱਤੇ ਟਰਾਇਲ ਵੀ ਚੱਲਿਆ। ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਜਿਹੜੇ ਵੈਸਟਰਨ ਕਮਾਂਡ ਦੇ ਜਿਹੜੇ 1965 ਦੀ ਜੰਗ ਵੇਲੇ ਵੈਸਟਰਨ ਕਮਾਂਡ ਦੇ ਲੈਫਟੀਨੈਂਟ ਜਨਰਲ ਸੀ, ਇੰਚਾਰਜ ਸੀ, ਉਹਨਾਂ ਨੇ ਵੀ ਟੈਸਟੀਫਾਈ ਕੀਤਾ ਉਹਨਾਂ ਦੇ ਹੱਕ 'ਚ। ਉਹਨਾਂ ਨੇ ਕਿਹਾ ਵੀ ਦੇਖੋ, ਜਦੋਂ ਸਿੱਖ ਰੈਜੀਮੈਂਟ ਦੇ ਵਿੱਚ ਸਹੁੰ ਚੁਕਾਈ ਜਾਂਦੀ ਹੈ ਮੁਲਕ ਨਾਲ ਵਫਾਦਾਰੀ ਦੀ, ਕਿਹਦੀ ਪ੍ਰੈਜ਼ੈਂਸ ਚੁਕਾਈ ਜਾਂਦੀ ਹੈ? ਗੁਰੂ ਗ੍ਰੰਥ ਸਾਹਿਬ ਦੀ। ਤੇ ਜੇ ਗੁਰੂ ਗ੍ਰੰਥ ਸਾਹਿਬ ਅੰਡਰ ਅਟੈਕ ਹੈ, ਜਾਂ ਜਿਹੜਾ ਸਿੱਖ ਦਾ ਵਿਸ਼ਵਾਸ ਹੈ ਔਰ ਉਹਦਾ ਹਰਿਮੰਦਰ ਸਾਹਿਬ ਅੰਡਰ ਅਟੈਕ ਹੈ, ਤੇ ਤੁਸੀਂ ਉਹਨਾਂ ਤੋਂ ਕੀ ਐਕਸਪੈਕਟ ਕਰਦੇ ਹੋ ਵੀ ਉਹ ਕੀ ਕਰਨਗੇ? ਸੋ ਮੈਂ ਸਮਝਦਾ ਵੀ ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਹੌਲੀ ਬਹੁਤ ਸਾਰਾ ਨੈਰੇਟਿਵ ਠੀਕ ਹੋਇਆ ਕਿ ਅਸੀਂ ਉਹਨਾਂ ਨੂੰ, ਜੋ ਬਹੁਤ ਵੱਡਾ ਯੋਗਦਾਨ ਹੈ ਧਰਮੀ ਫੌਜੀਆਂ ਦਾ। ਔਰ ਮੈਂ ਕਿਸੇ ਦੀ ਕਾਮੈਂਟਰੀ ਸੁਣ ਰਿਹਾ ਸੀ ਕਿ ਵੀ ਇਹ ਹਮਲੇ ਤੋਂ 3 ਹਫ਼ਤੇ ਪਹਿਲਾਂ 200-300 ਸਿੱਖ ਜਵਾਨ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਇਆ, ਔਰ ਉਹ ਜਿਹੜੇ ਨੇ ਉੱਥੋਂ ਹੀ, ਕਿਉਂਕਿ ਸੰਤਾਂ ਦੇ ਦਰਸ਼ਨ ਕਰਨ ਵੀ ਚਲੇ ਗਏ, ਬਹੁਤ ਸਾਰੇ ਸ਼ਾਇਦ ਯੂਨੀਫਾਰਮ 'ਚ ਹੀ ਹੋਣਗੇ ਜਾਂ ਯੰਗ ਮੈਨ ਅਜੇ ਰਿਕਰੂਟ ਜਿਹੜੇ ਸੀ ਫੌਜੀ ਬਣੇ, ਤੇ ਸੰਤਾਂ ਨੂੰ ਮਿਲੇ। ਸੰਤ ਕਹਿੰਦੇ ਆਓ ਭਾਈ ਆਓ, ਤੁਸੀਂ ਆਏ ਹੋ, ਤੁਸੀਂ ਫਿਰ ਵੀ ਆਉਣਾ ਹੈ ਇੱਥੇ, ਅੱਜ ਤੁਸੀਂ ਮਿਲ ਨਹੀਂ ਆਏ ਹੋ, ਤੁਸੀਂ ਹਮਲਾਵਰ ਹੋ ਕੇ ਆਓਗੇ, ਤੁਸੀਂ ਵੀ ਆਪਣੀ ਡਿਊਟੀ ਕਰ ਰਹੇ ਹੋਵੋਗੇ, ਪਰ ਇੱਕ ਗੱਲ ਦਾ ਧਿਆਨ ਰੱਖਣਾ, ਬੇਅਦਬੀ ਨਹੀਂ ਕਰਨੀ। ਸੋ ਮਤਲਬ ਇਹ ਹੈ ਕਿ ਉਹ ਕਹਿੰਦੇ ਨਹੀਂ ਬਾਬਾ ਜੀ ਅਸੀਂ ਤਾਂ ਤੁਹਾਡੇ ਦੀਦਾਰ, ਕਹਿੰਦੇ ਨਹੀਂ ਇਹ ਇਵੇਂ ਹੀ ਹੋਣਾ ਹੈ ਨਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਇਹ ਕੋਈ ਸੌਖਾ ਪਾਠ ਨਹੀਂ ਹੋਏਗਾ। ਜਿਨ੍ਹਾਂ ਨੇ ਇੱਕ ਪਾਸੇ ਵਫਾਦਾਰੀ ਦੀ ਸਹੁੰ ਚੁੱਕੀ ਹੋਈ ਹੈ, ਦੂਸਰੇ ਪਾਸੇ ਜਿਹੜੇ ਨੇ ਉਹ ਕਿਵੇਂ ਇਹ ਸਾਰੇ ਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਫੌਜੀਆਂ ਦਾ, ਧਰਮੀ ਫੌਜੀਆਂ ਦਾ ਯੋਗਦਾਨ ਵੀ ਬਹੁਤ ਵੱਡਾ ਯੋਗਦਾਨ ਹੈ। ਔਰ ਇਹ ਜਦੋਂ ਸਾਰਾ ਵਾਕਿਆ ਜਿਹੜਾ ਘੱਲੂਘਾਰੇ ਦਾ, ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਫੌਜ ਪੰਜਾਬ ਦੇ ਵਿੱਚ ਅਗਲੇ ਕਈ ਮਹੀਨੇ ਰਹੀ। ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ, ਇਕੱਲਾ ਇਹੀ ਨਹੀਂ ਸੀ ਕਿ ਦਰਬਾਰ ਸਾਹਿਬ ਜਾਂ 37 ਇਤਿਹਾਸਕ ਗੁਰਦੁਆਰੇ, ਅਗਲੇ ਮਹੀਨਿਆਂ ਦੇ ਵਿੱਚ ਜਿਹੜਾ ਉਹਨਾਂ ਨੇ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਚੁਣ ਕੇ ਸਿੱਖ ਜਵਾਨੀ ਨੂੰ ਫੜਿਆ, ਮਾਰਿਆ, ਐਨਕਾਊਂਟਰ ਬਣਾਏ। ਉਸ ਜਿਹੜਾ ਉਹਨਾਂ ਦਾ ਹਮਲਾ ਸੀ, ਜਿਹਨੂੰ ਉਹਨਾਂ ਨੇ ਆਪਰੇਸ਼ਨ ਦਾ ਨਾਮ ਦਿੱਤਾ, ਆਪਰੇਸ਼ਨ ਵੁੱਡ ਰੋਜ਼, ਜੰਗਲੀ ਗੁਲਾਬ। ਔਰ ਉਸ ਦਾ ਜਦੋਂ ਤੁਸੀਂ ਦੇਖਦੇ ਹੋ ਕਿ ਬਈ ਉਹ ਕਿਵੇਂ ਉਹਨੂੰ ਉਹਨਾਂ ਨੇ ਕੰਪਲੀਟ ਕੀਤਾ ਆਪਰੇਸ਼ਨ ਨੂੰ, ਉਹਦੀ ਸ਼ਨਾਖਤ ਕੀ ਸੀ। ਜਿਹੜਾ ਭਾਰਤੀ ਫੌਜ ਦਾ ਇੱਕ ਬਾਈ ਵੀਕਲੀ, ਜਿਹਨੂੰ ਫੋਰਟਨਾਈਟਲੀ ਬ੍ਰਿਟਿਸ਼ ਇੰਗਲਿਸ਼ ਕਹਿੰਦੇ ਨੇ, 15 ਰੋਜ਼ਾ ਉਹਨਾਂ ਦੀ ਪਬਲੀਕੇਸ਼ਨ ਬਾਤਚੀਤ ਹੈ, ਉਸ ਇਸ ਬਾਰੇ ਹਦਾਇਤਾਂ ਸੀ। ਕਿਉਂਕਿ ਬਿਹਾਰ ਦੇ ਜਾਂ ਦੱਖਣ ਦੇ ਜਿਹੜੇ ਫੌਜੀ ਲਿਆਂਦੇ ਹੋਏ ਸੀ, ਜਿਨ੍ਹਾਂ ਨੇ ਪੰਜਾਬ ਦੇ ਪਿੰਡਾਂ 'ਚ ਜਾ ਕੇ ਇਹ ਜਿਹੜਾ ਉਹ ਸਿੱਖ ਨੌਜਵਾਨੀ ਨੂੰ ਫੜਨਾ ਸੀ, ਉਹਨਾਂ ਨੂੰ
ਦੱਸਣਾ ਜ਼ਰੂਰੀ ਸੀ ਕਿ ਸਭ ਤੋਂ ਜ਼ਿਆਦਾ, ਕਿਉਂਕਿ ਇਹ ਐਨਮੀ ਦੀ ਲੈਂਗੁਏਜ ਹੁੰਦੀ ਹੈ। ਐਨਮੀ ਜਦੋਂ ਕਿਸੇ ਨੂੰ ਫੌਜ ਦੇ ਹਵਾਲੇ ਕਿਸੇ ਖਿੱਤੇ ਨੂੰ ਕੀਤਾ ਜਾਂਦਾ ਹੈ ਤਾਂ ਉਹਨੂੰ ਦੱਸਿਆ ਜਾਂਦਾ ਵੀ ਆਹ ਐਨਮੀ ਹੈ, ਆਹ ਉਹਦੀ ਪਛਾਣ ਹੈ। ਔਰ ਉਹਦੇ 'ਚ ਜਿਹੜਾ ਬਾਤਚੀਤ ਸੀ ਉਹਦੇ 'ਚ ਬੜਾ ਕਲੀਅਰ ਉਸ ਸਰਕੂਲਰ ਦੇ ਵਿੱਚ ਜਿਹੜਾ ਸਾਰੀਆਂ ਫੌਜੀ ਛਾਉਣੀਆਂ ਔਰ ਫੌਜੀ ਕੰਪਨੀਆਂ ਤੱਕ ਪਹੁੰਚਾਇਆ ਗਿਆ। ਉਹਦੇ 'ਚ ਸੀ ਕਿ ਇਹ few people are baptized in the name of religion. They wear a miniature kirpan round their neck and are called amritdharis. ਕਿ ਕੁਛ ਲੋਕਾਂ ਨੂੰ ਧਰਮ ਦੇ ਨਾਂ ਤੇ ਸਹੁੰ ਚੁਕਾਈ ਜਾਂਦੀ ਹੈ, ਉਹ ਛੋਟੀ ਕਿਰਪਾਨ ਗਲ ਦੇ ਦੁਆਲੇ ਪਾਉਂਦੇ ਨੇ ਤੇ ਉਹਨਾਂ ਨੂੰ ਅੰਮ੍ਰਿਤਧਾਰੀ ਕਿਹਾ ਜਾਂਦਾ ਹੈ। ਇਹ ਸ਼ਨਾਖਤ ਸੀ। ਫਿਰ ਸੀ ਐਨ ਅਪੀਲ, these amritdharis they are very dangerous people. They may appear innocent from outside, but basically they are committed to arson, murder and loot. Any information about the whereabouts of Amritdharis should be brought in the notice of nearby army authorities. It will be a great service to the Indian nation. ਕਿ ਇਹ ਅੰਮ੍ਰਿਤਧਾਰੀ ਦੇਖਣ ਨੂੰ ਭਾਵੇਂ ਭੋਲੇ ਭਾਲੇ ਲੱਗਣ, ਪਰ ਇਹ ਬਹੁਤ ਖੂੰਖਾਰ, ਖਤਰਨਾਕ, ਅਗਜ਼ਨੀ ਕਰਨ ਵਾਲੇ, ਬੜੇ ਜਿਹੜੇ ਨੇ ਉਹ ਬਲਵਈ ਨੇ। ਔਰ ਇਹਨਾਂ ਬਾਰੇ ਕੋਈ ਵੀ ਜਾਣਕਾਰੀ ਜਿਹੜੀ ਹੈ ਉਹ ਨੇੜੇ ਦੀ ਜਿਹੜੀ ਫੌਜੀ ਛਾਉਣੀ ਹੈ ਉਹਦੇ 'ਚ ਪਹੁੰਚਾਈ ਜਾਏ। ਔਰ ਇਹ ਬਹੁਤ ਵੱਡੀ ਤੁਹਾਡੀ ਸੇਵਾ ਹੋਏਗੀ, ਤੁਹਾਡੀ ਦੇਸ਼ ਭਗਤੀ ਹੋਏਗੀ। ਇਹਦੇ ਥੱਲੇ ਪੰਜਾਬ ਫਿਰ ਹਜ਼ਾਰਾਂ ਨੌਜਵਾਨ ਮਾਰੇ ਗਏ, ਹਜ਼ਾਰਾਂ ਉਹ ਸੀ ਜਿਹੜੇ ਬਾਰਡਰ ਪਾਰ ਕਰਕੇ ਗੁਆਂਢੀ ਮੁਲਕ ਦੇ ਵਿੱਚ ਗਏ। ਔਰ ਫਿਰ ਇਹਨਾਂ 42 ਸਾਲਾਂ ਦੀ ਕਹਾਣੀ ਇੱਕ ਜਾਂ ਦੂਸਰੇ ਤਰੀਕੇ ਦੇ ਨਾਲ, ਔਰ ਜਿਵੇਂ ਅਸੀਂ ਅਕਸਰ ਇਹ ਦੁਹਰਾਉਂਦੇ ਕਿ ਇਸ ਕਿਸਮ ਦਾ ਜ਼ੁਲਮ ਕਰਕੇ ਦਿੱਲੀ ਦੇ ਪਾਰਲੀਮੈਂਟ ਦੇ ਗਲਿਆਰਿਆਂ ਦੇ ਵਿੱਚ ਉਹਨਾਂ ਦੇ ਡਿਸੀਜਨ ਮੇਕਿੰਗ ਪਲੇਸਿਸ ਦੇ ਵਿੱਚ ਜੁਬੀਲੇਸ਼ਨ ਸੀ, ਹਰਸ਼ੋ ਉਲਾਸ ਦਾ ਮਾਹੌਲ ਸੀ। ਔਰ ਇਹ ਕਹਿੰਦੇ ਸੀ ਕਿ ਜੀ ਸਿੱਖ ਪੜ੍ਹਦੇ ਹੁੰਦੇ ਸੀ ਰਾਜ ਕਰੇਗਾ ਖਾਲਸਾ, ਪਰ ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਉਹ ਸਮਝਦੇ ਸੀ ਵੀ ਗੋਡੇ ਲਵਾ ਦਿੱਤੇ ਨੇ। ਦੂਜਾ ਫਿਰ ਸਾਡਾ ਸੈਲਿਊਟ ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ, ਕੇਰ ਸਿੰਘ, ਸਾਡੇ ਜਿੰਦੇ ਸੁੱਖੇ, ਦਿਲਾਵਰ ਸਿੰਘ, ਜਿਨ੍ਹਾਂ ਨੇ ਇਤਿਹਾਸ ਸਿਰਜਿਆ। ਔਰ 42 ਸਾਲਾਂ ਬਾਅਦ ਜਦੋਂ ਕਿ ਇਸ ਘੱਲੂਘਾਰਾ ਹਫ਼ਤੇ ਦੀਆਂ ਹਾਲਾਂ ਇਸ ਵਰੇ ਦੇ ਵਿੱਚ 2026 'ਚ ਖਾਲਸਾ ਸਾਜਨਾ ਦਿਵਸ, ਵਿਸਾਖੀ ਨਾਲ ਸੰਬੰਧਿਤ ਜਿੰਨੇ ਨਗਰ ਕੀਰਤਨ, ਪੈਰੇਡਸ, ਫਰੀडम ਮਾਰਚ ਦੁਨੀਆ ਭਰ 'ਚ ਹੋਏ, ਉਹ ਵੀ ਸਮਰਪਿਤ ਸੀ 40 ਸਾਲਾ ਖਾਲਿਸਤਾਨ ਐਲਾਨ ਦਿਵਸ ਨੂੰ। ਔਰ ਹੁਣ ਜਦੋਂ ਕਿ ਇਹ ਜੂਨ 84 ਘੱਲੂਘਾਰੇ ਦੇ ਸਮਾਗਮ ਅਕਾਲ ਤਖਤ ਤੋਂ ਲੈ ਕੇ ਅਸੀਂ ਲਾਸਟ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀ ਕਿ ਕਿਵੇਂ ਅੰਮ੍ਰਿਤਸਰ ਦੇ ਵਿੱਚ ਫਲੈਗ ਮਾਰਚ ਕੀਤਾ ਗਿਆ ਹੈ, 11 ਕੰਪਨੀਆਂ CRPF ਦੀਆਂ ਲਿਆਂਦੀਆਂ ਗਈਆਂ। ਦੂਸਰਾ 4000 ਤੋਂ ਜ਼ਿਆਦਾ ਪੁਲਿਸ ਜਵਾਨ ਨੇ, ਮਤਲਬ ਇੱਕ ਖੌਫ ਪੈਦਾ ਕਰਨਾ ਸੀ, ਡਰ ਪੈਦਾ ਕਰਨਾ ਸੀ। ਲੇਕਿਨ ਹਜ਼ਾਰਾਂ ਸਿੱਖ ਜਵਾਨ ਜਿਹੜੇ ਨੇ ਉਹ ਅਕਾਲ ਤਖਤ ਦੇ ਉੱਤੇ ਇਕੱਠੇ ਹੋਏ, ਖਾਲਿਸਤਾਨ ਜ਼ਿੰਦਾਬਾਦ ਵੀ ਗੂੰਜਿਆ। ਔਰ ਉਸ ਸਾਰੇ ਦੇ ਨਾਲ ਹਰ ਥਾਂ ਦੇ ਉੱਤੇ ਜਿਹੜਾ ਸੀ ਰਿਜ਼ੋਲਵ, ਡਿਟਰਮੀਨੇਸ਼ਨ, ਰੈਜ਼ੀਲੀਅੰਸ। ਔਰ ਅਸੀਂ ਇਹ ਸਮਝਦੇ ਹਾਂ ਵੀ ਇਹ ਅਜੇ ਸਮਾਗਮ ਜਾਰੀ ਰਹਿਣੇ ਨੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ। ਜਿਹੜਾ ਜੂਨ ਦਾ ਮਹੀਨਾ ਹੀ, ਕਿਉਂਕਿ ਜੂਨ ਦਾ ਮਹੀਨਾ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਵੀ 16 ਜੂਨ ਨੂੰ ਹੈ। ਉਦੋਂ ਜੂਨ 84 'ਚ 3 ਜੂਨ ਨੂੰ ਸੀ। ਫਿਰ ਇਸ ਦੇ ਨਾਲ ਨਾਲ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹਾਦਤ ਵੀ ਜੂਨ ਦੀ ਹੈ। ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ 29 ਜੂਨ 1839 ਨੂੰ ਇਸ ਧਰਤੀ ਨੂੰ ਅਲਵਿਦਾ ਕਿਹਾ, ਉਹਨਾਂ ਦੀ ਯਾਦ ਮਨਾਉਣ ਦੇ ਲਈ ਵੀ ਜਿਹੜਾ ਉਹ ਜਥਾ ਪੰਜਾਬ ਤੋਂ ਵੀ ਜਾਂਦਾ ਹੈ। ਹੁਣ ਬੜੇ 18 ਸਾਲਾਂ ਬਾਅਦ ਕਿ ਕਿੰਨੇ 16 ਜੂਨ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਨੂੰ ਯਾਦ ਕਰਨ ਦੇ ਲਈ 500 ਦੇ ਕਰੀਬ ਸਿੰਘਾਂ ਸਿੰਘਣੀਆਂ ਦਾ ਜਥਾ ਸ਼੍ਰੋਮਣੀ ਕਮੇਟੀ ਵੱਲੋਂ ਜਿਹੜਾ ਹੈ ਉਹਨਾਂ ਨੂੰ ਅਲਾਉ ਕੀਤਾ ਹੈ ਉਹਨਾਂ ਨੇ। ਸੋ ਇਸ ਸਾਰੇ ਪੀਰੀਅਡ ਦੇ ਚੱਲਦੇ ਆ ਮੈਂ ਸਮਝਦਾ ਹਾਂ ਕਿ ਵੀ ਜਿਹੜੇ ਦੁਸ਼ਮਣ ਬਾਤ ਕਰੇ ਅਨਹੋਣੀ, ਉਹਨਾਂ ਦੇ ਏਜੰਡੇ ਵੀ ਹੁੰਦੇ ਨੇ। ਲੇਕਿਨ ਇਸ ਦੇ ਬਰਕਸ, ਇਸ ਦੇ ਉਲਟ ਸਿੱਖ ਕੌਮ 35 ਮਿਲੀਅਨ ਸਿੱਖ ਨੇਸ਼ਨ ਨੇ ਆਪਣਾ ਰਿਜ਼ੋਲਵ ਸ਼ੋਅ ਕੀਤਾ ਦੁਨੀਆ ਭਰ ਦੇ ਵਿੱਚ। ਹਰ ਉਸ ਤਰੀਕੇ ਨਾਲ ਜਿਹੜਾ ਕਾਨੂੰਨੀ ਜਾਇਜ਼ ਤਰੀਕੇ ਦੇ ਨਾਲ ਆਪਣਾ ਨਿਸ਼ਾਨਾ ਜ਼ਾਹਰ ਕੀਤਾ ਹੈ ਕਿ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਜਿਹੜਾ ਇੰਡੀਅਨ ਆਰਮੀ ਜੈਕ ਬੂਟ ਦੇ ਥੱਲੇ ਹੈ, ਉਸ ਨੂੰ ਖਾਲਸਾ ਪੰਥ ਨੇ ਲਿਬਰੇਟ ਕਰਵਾਉਣਾ। ਸੋ ਇਹ ਮਹਿਜ਼ ਵਚਨਬੱਧਤਾ ਹੀ ਨਹੀਂ ਹੈ, ਇਹ ਕਾਰਜਸ਼ੀਲਤਾ ਵੀ ਹੈ। ਔਰ ਅਸੀਂ ਆਪਣੀ 3rd ਜਨਰੇਸ਼ਨ ਵੱਲ ਜਦੋਂ ਦੇਖਦੇ ਹਾਂ, ਉਹਨਾਂ ਦੇ ਵਿੱਚ ਵੀ ਉਹੀ
ਜੋ 80s ਦੇ ਵਿੱਚ ਤਾਂ ਇੱਕ ਖੌਫ ਵੀ ਸੀ, ਗਮ ਵੀ ਸੀ, ਰੰਜ ਵੀ ਸੀ, ਇੱਕ ਪੇਨ ਵੀ ਸੀ, ਇੱਕ ਅਕਿਰਤ ਘਣਤਾ ਦੇ ਪ੍ਰਤੀ ਇੱਕ ਜਿਹੜਾ ਅਨਸਰਟਨਟੀ ਜਿਹੀ ਸੀ। ਲੇਕਿਨ ਅੱਜ ਬਿਲਕੁਲ ਡੈਫੀਨੇਟਿਵ ਗੋਲ ਵੀ ਡੈਫੀਨੇਟਿਵ ਹੈ, ਨਿਸ਼ਾਨਾ ਵੀ ਡੈਫੀਨੇਟਿਵ ਹੈ, ਰਿਜ਼ੋਲਵ ਵੀ ਡੈਫੀਨੇਟਿਵ ਹੈ। ਪਰ ਉਹ ਦਿਨ ਦੂਰ ਨਹੀਂ ਜਦੋਂ ਦੁਨੀਆ ਦੇ 193 ਮੁਲਕਾਂ ਦੇ ਨਾਲ ਖਾਲਿਸਤਾਨ ਦਾ ਝੰਡਾ ਵੀ ਝੂਲੇਗਾ। ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।